ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਖਾਸ ਜਾਣਕਾਰੀਆਂ ਤੇ ਲਵਾਂਗੇ ਉਹਨਾਂ ਦੀਆਂ ਟਿੱਪਣੀਆਂ। ਪਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਭਰੋਸੇਯੋਗਤਾ ਦਾ ਦੂਜਾ ਨਾਂ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਲੋੜ ਹੈ, ਚਾਹੀਦੀ ਹੈ ਤਾਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਿਲ, ਹਰਨੇਕ ਸਿੰਘ ਪਾਵਲਾ, ਇੰਡੀਅਨ ਕੰਜ਼ੀਨੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ, ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਲੋਕੇਸ਼ਨਾਂ ਸੈਂਟਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕਰ ਸਕਦੇ ਹੋ। 209-277-0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ, ਇਹਨਾਂ ਦਾ ਨੰਬਰ ਹੈ ਜੀ 559-800-0590। ਤੇ ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ 855-905-2575 ਤੇ। ਜੁੜਦੇ ਮਿੰਟੂ ਗੁਰਸਰੀਆ ਜੀ ਦੇ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA ਤੇ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਮਿੰਟੂ ਜੀ, ਮੁੱਖ ਮੰਤਰੀ ਸਾਹਿਬ ਦੀ ਤੋਂ ਹੀ ਸ਼ੁਰੂਆਤ ਕਰ ਲਈਏ। ਕਹਿੰਦੇ ਵੀ ਔਰਤਾਂ ਨੂੰ 1000 ਰੁਪਇਆ ਦੇਵਾਂਗੇ, ਐਵੇਂ ਘਬਰਾਓ ਨਾ। ਦੇਖੋ ਗੱਲ ਇਹ ਆ ਕਿ ਅੱਜ ਸੀਐਮ ਸਾਹਿਬ ਦੀ ਸਪੀਚ ਸੀਗੀ ਬਜਟ ਤੇ, ਤਾਂ ਕਾਫੀ ਰੰਗ ਚ ਨਜ਼ਰ ਆਏ ਨੇ। ਜਦੋਂ ਰੰਗ ਚ ਨਜ਼ਰ ਆਉਂਦੇ ਆ ਕਿ ਫਿਰ ਉਹਨਾਂ ਦੇ ਆਪਣੇ ਜਲਵੇ ਜਿਹੜੇ ਆ ਉਹ ਵੇਖਣਯੋਗ ਹੁੰਦੇ ਨੇ। ਉਹ ਕਹਿੰਦੇ ਕਿ ਉਹ ਮੇਲਾ ਵੇਖਣਾ ਬਹੁਤ ਔਖਾ ਹੋ ਜਾਂਦਾ ਹੈ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੋ। ਮਤਲਬ ਕਿ ਵਿਰੋਧੀਆਂ ਨੂੰ ਇਸ ਤਰ੍ਹਾਂ ਇੱਕ ਕਾਵਕ ਰੰਗ ਦੇ ਵਿੱਚ ਟੌਂਟ ਮਾਰਨੀ, ਇਹ ਮਾਨ ਸਾਹਿਬ ਦੀ ਕਲਾ ਜਿਹੜੀ ਹੈ ਨਾ, ਉਹ ਗੱਲ ਹੁੰਦੀ ਹੈ। ਤਾਂ ਖੈਰ ਇਹਨਾਂ ਨੇ ਇਸ ਤਰ੍ਹਾਂ ਮਤਲਬ ਕਿ ਰਗੜੇ ਲਾਏ ਨੇ। ਖੈਰ ਉਧਰ ਆਪਾਂ ਹੁੰਦੇ ਆ, ਰਗੜੇ ਤੇ ਲਾਉਣੇ ਹੀ ਲਾਉਣੇ ਆ। ਬਜਟ ਇਜਲਾਸ ਜਿਹੜਾ ਆ ਉਹ ਬਜਟ ਤੇ ਘੱਟ ਚੱਲਦਾ, ਤੁਹਾਨੂੰ ਪਤਾ, ਰਗੜਿਆਂ ਤੇ ਜ਼ਿਆਦਾ ਚੱਲਦਾ ਹੈ। ਤਾਂ ਬਹਰਹਾਲ ਜੋ ਇਹਨਾਂ ਨੇ ਗੱਲ ਕਹੀ ਹੈ ਕਿ 1000 ਰੁਪਏ ਜਿਹੜੀ ਗਰੰਟੀ ਹੈ ਉਹ ਉਦੋਂ ਪੂਰੀ ਕਰ ਦਿੱਤੀ ਜਾਏਗੀ ਜਦੋਂ ਮਤਲਬ ਕਿ ਵੱਖ-ਵੱਖ ਵਸੀਲਿਆਂ ਤੋਂ ਅਸੀਂ ਪੈਰਾਂ ਤੇ ਖੜੇ ਹੋ ਜਾਵਾਂਗੇ। ਮਤਲਬ ਕਿ ਗਰੰਟੀ ਦੀ ਗਰੰਟੀ ਕੋਈ ਨਹੀਂ ਕਿ ਕਦੋਂ ਪੂਰੀ ਹੋਏ, ਗਰੰਟੀ ਦੀ ਗਰੰਟੀ ਕੋਈ ਨਹੀਂ ਕਦੋਂ ਪੂਰੀ ਹੋਏਗੀ, ਪਰ ਕਰਦੇ ਸਾਂ ਉਹਨਾਂ ਨੇ ਇਹ ਗੱਲ ਜ਼ਰੂਰ ਆਖੀ ਆ। ਅੱਛਾ, ਗੱਲ ਇਹ ਆ ਕਿ ਮੈਂ ਇਸ ਚੀਜ਼ ਦੇ ਨਾਲ ਬਿਲਕੁਲ ਸਹਿਮਤ ਆ ਕਿ ਜੇ ਤੁਹਾਡੀ ਠੇਕੀ ਕਹਿੰਦੇ ਹੁੰਦੇ ਸੀਗੇ ਕਈ ਵਾਰ, ਕੱਪੜੇ ਦੀ ਬਣੀ ਹੁੰਦੀ ਸੀ, ਹੁਣ ਤੇ ਭੜੋਲੇ ਆ ਗਏ, ਲੋਹੇ ਵਾਲੇ ਆ ਗਏ, ਤਾਂ ਬਈ ਜੇ ਉਹਦੇ ਵਿੱਚ ਦਾਣੇ ਹੈਗੇ ਆ, ਮੱਟੀ ਝਾਟਾ ਹੈਗਾ, ਤਦ ਹੀ ਤੁਸੀਂ ਕਿਸੇ ਨੂੰ ਦੇ ਸਕਦੇ ਹੋ, ਕਟੋਰੇ ਚ ਪਾ ਕੇ, ਕੌਲੇ ਚ ਪਾ ਕੇ, ਥਾਲੀ ਚ ਪਾ ਕੇ ਕਿ ਲੈ ਜਾ। ਪਹਿਲਾਂ ਤਾਂ ਆਪਣੀ ਮੱਟੀ ਭਰਨੀ ਬੜੀ ਜ਼ਰੂਰੀ ਆ। ਤਾਂ ਦੇਖੋ ਗੱਲ ਕੀ ਹੈ ਕਿ ਆਪੋਜੀਸ਼ਨ ਜਾਂ ਜਿਹੜੇ ਲਾਭਪਾਤਰੀ ਹੁੰਦੇ ਆ, ਲੋਕ ਹੁੰਦੇ ਆ, ਉਹ ਤੇ ਚਾਹੁੰਦੇ ਨੇ ਕਿ ਬਾਈ ਦਿਓ ਚੱਲ। ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਲੋਕਾਂ ਨੂੰ ਤੇ ਲੱਗੇਗਾ ਕਿ ਠੀਕ ਹੈ ਕਿ ਬਾਈ ਜਿਵੇਂ ਮਰਜ਼ੀ ਹੈ ਤੁਸੀਂ ਕਰੋ, ਸਾਨੂੰ ਦਿਓ। ਪਰ ਇਹ ਸਰਕਾਰ ਦਾ ਵੇਖਣਾ ਫਰਜ਼ ਆ, ਮੁੱਢਲਾ ਫਰਜ਼ ਆ। ਪਹਿਲੀ ਗੱਲ ਤੇ ਸਿਆਸਤ ਦਾ ਵੇਖਣਾ ਫਰਜ਼ ਆ ਕਿ ਤੁਸੀਂ ਪਹਿਲਾਂ ਪੇਪਰਾਂ ਤੇ ਜਾ ਕੇ ਦੇਖੋ ਕਿ ਜੋ ਅਸੀਂ ਵਾਅਦੇ ਕਰ ਰਹੇ ਹਾਂ ਕਿ ਫਾਈਨੈਂਸ ਪੱਖੋਂ ਉਹ ਇਸ ਸੂਬੇ ਦੇ ਹਿੱਤਕਾਰੀ ਹੈ ਜਿਸ ਨੂੰ ਕੱਲ ਨੂੰ ਅਸੀਂ ਚਲਾਉਣਾ ਵਾ। ਤਾਂ ਜੇ ਤੁਸੀਂ ਪੇਪਰ ਵਰਕ ਕੀਤਾ ਹੋਵੇ, ਜਿਵੇਂ ਕੇਜਰੀਵਾਲ ਸਾਹਿਬ ਇੱਕ ਬੜਾ ਵੱਡਾ ਝੂਠ ਮਾਰ ਜਾਂਦੇ ਆ ਕਿ ਮੈਂ ਸਾਰਾ ਕੁਝ ਕਰਕੇ ਆਇਆ ਹੂੰ ਜੀ ਦਿੱਲੀ ਸੇ, ਮੈਂ ਹੋਮਵਰਕ ਕਰਕੇ ਆਇਆ ਹੂੰ ਦਿੱਲੀ ਸੇ। ਹੋਮਵਰਕ ਨਹੀਂ ਹੁੰਦਾ, ਦਰਅਸਲ ਤੁਹਾਡੀ ਇੱਕ IT ਟੀਮ ਜਾਂ ਜਿਹੜੀ ਤੁਹਾਡੀ ਹੋਰ ਇਸ ਤਰ੍ਹਾਂ ਦੀ ਥਿੰਕ ਟੈਂਕ ਵਾਲੀ ਟੀਮ ਹੈ ਜਿਹੜੀ, ਉਹ ਤੁਹਾਨੂੰ ਜੋ ਦੇ ਦਿੰਦੀ ਹੈ ਕਿ ਏਦਾਂ ਹੋ ਜਾਏਗਾ, ਤੁਸੀਂ ਕਹਿ ਦਿੰਦੇ ਹੋ। ਅੱਛਾ, ਪੇਪਰ ਵਰਕ ਜੇ ਓਰੀਜਨਲ ਕੀਤਾ ਹੋਵੇ, ਜੈਨੂਇਨਲੀ ਉਹ ਕੀਤਾ ਹੋਵੇ, ਤਾਂ ਮੇਰੇ ਖਿਆਲ ਦੇ ਨਾਲ ਇਹ ਸਮੱਸਿਆ ਨਹੀਂ ਆਏਗੀ। ਕਿਉਂਕਿ ਆਪਾਂ ਨੂੰ ਪਤਾ ਕਿ ਸਾਨੂੰ ਹੁਣ ਦੇਖੋ, ਲਾਰਿਆਂ ਵਾਲਾ ਦੌਰ ਇੱਕ ਦਿਨ ਖਤਮ ਹੋਏਗਾ ਪੰਜਾਬ ਚ, ਔਰ ਜਿਹੜੇ ਲਾਰੇ ਲਾਉਂਦੇ ਆ ਕਿਉਂਕਿ ਇਹ ਖਤਮ ਹੋ ਜਾਣਗੇ, ਚਾਹੇ ਉਹਦੇ ਚ
ਦੋ ਰਵਾਇਤੀ ਪਾਰਟੀਆਂ, ਢਾਈ ਹੋ ਗਈਆਂ, ਹੁਣ ਅੱਧੀ ਇਹ ਵੀ ਹੋ ਗਈ ਆ ਮੇਰੀ ਨਜ਼ਰ ਦੇ ਵਿੱਚ। ਢਾਈ ਰਵਾਇਤੀ ਪਾਰਟੀਆਂ ਹੋ ਗਈਆਂ, ਹੋ ਇਹ ਵੀ ਜਾਣਗੇ। ਮਤਲਬ ਕਿ ਜੇ ਤੁਸੀਂ ਲਾਰੇ ਲਾ ਕੇ ਰਾਜਨੀਤੀ ਚਲਾਓਗੇ, ਲੋਲੀਪੌਪ ਦੇ ਕੇ ਰਾਜਨੀਤੀ ਚਲਾਓਗੇ, ਰਾਜਨੀਤੀ ਬਹੁਤੀ ਦੇਰ ਨਹੀਂ ਚੱਲਣੀ। ਲੋਕ ਪੜ੍ਹ ਲਿਖ ਜਾਣਗੇ, ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਕੀ ਚਾਹੀਦਾ, ਜਿਉਣ ਵਾਸਤੇ ਕਿਸ ਪੱਧਰ ਦੀ ਜ਼ਿੰਦਗੀ ਚਾਹੀਦੀ ਹੈ ਸਰ। ਤੇ ਉਸ ਪੱਧਰ ਨੂੰ ਹਾਸਲ ਜੇ ਆਪਣੀ ਮਤਲਬ ਕਿ ਖੁਦਦਾਰੀ ਨਾਲ ਕੀਤਾ ਜਾਵੇ ਤਾਂ ਮਚਵਾ ਜਾਏਗਾ ਜੀ। ਸੋ ਇਹ ਚੀਜ਼ ਜਦੋਂ ਸਮਝ ਗਏ ਤਾਂ ਇਹ ਲਾਰਿਆਂ ਵਾਲੀ ਰਾਜਨੀਤੀ ਖਤਮ ਹੋ ਜਾਏਗੀ। ਤਾਂ ਇਹ ਬਹੁਤ ਜ਼ਰੂਰੀ ਆ ਕਿ ਤੁਸੀਂ ਲਾਰਾ ਲਾਉਣ ਤੋਂ ਪਹਿਲਾਂ ਦੇਖ ਲਓ। ਹਾਂ, ਇਹ ਗੱਲ ਕਹਿ ਸਕਦੇ ਹੋ ਤੁਸੀਂ ਕਿ ਬਾਈ ਯਾਰ ਤੁਹਾਨੂੰ ਵਧੀਆ ਲਾਈਫ ਸਟਾਈਲ, ਵਧੀਆ ਸਹੂਲਤ, ਵਧੀਆ ਨਿਜ਼ਾਮ ਚਾਹੀਦਾ ਹੈ ਕਿ ਲਾਰੇ ਚਾਹੀਦੇ। ਤਾਂ ਮੇਰੇ ਖਿਆਲ ਦੇ ਨਾਲ ਪੰਡਾਲ 'ਚ 5000 ਬੰਦਾ ਬੈਠਾ ਤਾਂ ਘੱਟੋ ਘੱਟ 4990 ਬੰਦਾ ਤੇ ਇਹੀ ਕਹੇਗਾ ਕਿ ਵਧੀਆ ਨਿਜ਼ਾਮ ਦੇ ਦਿਓ, ਵਧੀਆ ਲਾਈਫ ਸਟਾਈਲ ਹੋਵੇ ਸਾਡਾ ਜੀ, ਵਧੀਆ ਮਤਲਬ ਕਿ ਬਰਾਬਰਤਾ ਦੇ ਮੌਕੇ। ਕੋਈ ਨਹੀਂ ਕਹੇਗਾ, ਹੱਥ ਖੜੇ ਕਰਾ ਲਓ। ਤਾਂ ਗੱਲ ਇਹ ਹੈ ਕਿ ਤੁਸੀਂ ਰਾਜਨੀਤੀ ਇਸ ਤਰ੍ਹਾਂ ਦੀ ਵੇਚ ਰਹੇ ਹੋ, ਇਸ ਤਰ੍ਹਾਂ ਦੀ ਰਾਜਨੀਤੀ ਦਾ ਸੌਦਾ ਵੇਚ ਰਹੇ ਹੋ ਕਿ ਆਹ ਕਰਾਂਗੇ ਜੀ, ਆਹ ਕਰਾਂਗੇ। ਤਾਂ ਬਹਰਹਾਲ ਹੁਣ ਤੁਸੀਂ ਲੋਕਾਂ ਨੂੰ ਬਿਲਕੁਲ ਦੱਸ ਰਹੇ ਹੋ ਇੱਕ ਤਰ੍ਹਾਂ ਨਾਲ ਕਿ ਸਾਡੇ 'ਚ ਹੁਣ ਇੰਨੀ ਤਾਕਤ ਨਹੀਂ ਹੈਗੀ ਇਸ ਵਾਰ ਜੀ। ਮਤਲਬ ਕਿ 117 ਆ ਗਏ ਮੁਹੱਲਾ ਕਲੀਨਿਕ ਤੇ, ਕਿੱਥੇ ਕਹਿੰਦੇ ਸੀ ਕਿੰਨੇ 12000 ਪਿੰਡ ਖੋਲਣਗੇ, ਪਤਾ ਨਹੀਂ ਕਿਆ ਕਹਿੰਦੇ ਸੀਗੇ, ਮੈਨੂੰ ਤਾਂ ਪਤਾ ਯਾਦ ਨਹੀਂ ਇਹਨਾਂ ਦਾ ਜੁਮਲਾ। ਤੇ ਹੁਣ 117 ਹਲਕਿਆਂ 'ਚ ਆ ਗਏ ਨੇ ਬਈ ਇੱਕ ਸਾਲ ਦੇ ਵਿੱਚ 117 ਹਲਕਿਆਂ 'ਚ ਅਸੀਂ ਖੋਲਾਂਗੇ। ਇਹਦਾ ਮਤਲਬ ਇਹ ਹੈ ਕਿ ਜੇ ਸਾਰੇ ਪਿੰਡ ਕਵਰ ਕਰਨੇ ਹੋਣ, ਨਾ ਮੁਹੱਲਾ ਕਲੀਨਿਕ ਆ, ਜੇ ਇਕੱਲੇ ਪਿੰਡ 'ਚ ਵੀ ਖੋਲਣੀ ਹੋਵੇ ਮੁਹੱਲਾ ਕਲੀਨਿਕ ਤੇ ਕਿੰਨੇ ਸਾਲ ਲੱਗ ਜਾਣਗੇ, ਉਹ ਕੈਲਕੂਲੇਸ਼ਨ ਕਰ ਲਿਓ। ਬਿਲਕੁਲ। ਸੋ ਦੇਖੋ ਅੱਜ ਦੀ ਤਾਰੀਖ ਦੇ ਵਿੱਚ ਜਦੋਂ ਤੁਹਾਡਾ ਚਾਹੇ ਫਿਸਕਲ ਡੈਫੀਸਿਟ ਆ, ਚਾਹੇ ਉਹ ਰੈਵਨਿਊ ਹੈ, ਰੈਵਨਿਊ ਦੇ ਪੱਖ ਤੋਂ ਲੈ ਲਓ, ਟੋਟਲੀ ਅਲਟੀਮੇਟਲੀ ਜਿਹੜਾ ਤੁਹਾਡਾ ਬਜਟ ਘੱਟ ਹੈ, ਉਹ ਜਿਹੜਾ ਹੈ ਉਹ ਹੁਣ ਪਤਾ ਨਹੀਂ ਐਗਜ਼ੈਕਟ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ, ਪਰ ਮੇਰਾ ਮੰਨਣਾ 20 ਤੋਂ ਉੱਤੇ ਜਾਏਗਾ, 20,000 ਕਰੋੜ ਤੋਂ ਉੱਤੇ ਜਾਏਗਾ, ਪਤਾ ਨਹੀਂ ਕਿੰਨਾ ਹੋਏਗਾ ਅੱਗੇ ਜਾ ਕੇ। ਤਾਂ ਜੇ ਉਹ ਮੰਨ ਲਓ ਇੰਨਾ ਜਾਂਦਾ ਹੈ ਜੀ, ਤਾਂ ਉਸ ਸੂਰਤ ਦੇ ਵਿੱਚ ਅਗਲੇ ਸਾਲ ਇਹ ਹੋਰ ਵਧੇਗਾ ਜੀ। ਕਿਉਂ? ਕਿਉਂਕਿ ਤੁਹਾਡੀ ਸ਼ਰਾਬ ਪਾਲਿਸੀ ਵੀ ਹਾਲੇ ਐਗਜ਼ੀਕਿਊਟ ਨਹੀਂ ਹੋਈ ਜਿਹੜੀ ਤੁਸੀਂ ਬਣਾਈ ਸੀ, ਉਲਟਾ ਚੈਲੰਜ ਹੋ ਗਈ ਹੈ। ਰੇਟ ਪਾਲਿਸੀ ਤੁਹਾਡੇ ਕੋਲ ਬਣ ਨਹੀਂ ਰਹੀ ਜੀ। ਇਹ ਦੋ ਹੀ ਸੈਕਟਰ ਨੇ ਜਿੱਥੇ ਤੁਸੀਂ ਜਾ ਕੇ ਤੇ ਪੈਸਾ ਕਮਾਉਣਾ ਹੈ। ਹੁਣ ਇਹ ਸਾਲ ਤੇ ਲੰਘ ਗਿਆ, ਤੁਸੀਂ ਦੇਖੋ ਨਾ ਜੀ, ਤੁਸੀਂ ਦੇਖੋ 7ਵਾਂ ਮਹੀਨਾ ਚੜ ਗਿਆ ਨਾ, ਇੱਕ ਦਿਨ ਬਾਅਦ 7ਵਾਂ ਮਹੀਨਾ ਚੜ ਜਾਏਗਾ। ਪਿੱਛੇ ਕੀ ਰਹਿ ਗਿਆ? 5 3 8 ਮਹੀਨੇ ਰਹਿ ਗਏ ਇਸ ਕਹਿ ਲਓ ਕਿ ਫਾਈਨੈਂਸ ਈਅਰ ਦੇ। 8 ਮਹੀਨਿਆਂ 'ਚ ਕੀ ਕੀਤਾ ਜਾਏਗਾ? ਕੁਛ ਵੀ ਨਹੀਂ। ਯਾਨੀ ਅਗਲੇ ਸਾਲ ਦੇ ਬਜਟ ਵਾਸਤੇ ਫਿਰ ਘਾਟਾ ਤਿਆਰ ਹੈ ਔਰ ਵਿਆਜ ਕਰਜ਼ੇ ਦੀ ਜ਼ਿਆਦਾ ਵੱਧ ਜਾਏਗੀ, ਕਿਉਂਕਿ ਜਿਹੜੇ 8 ਮਹੀਨੇ ਆ ਜੀ, ਕਿੰਨਾ ਕੋਈ 1000 ਕਰੋੜ ਮਾਲੀਆ ਵੱਧ ਕਮਾ ਲਓਗੇ, 2000 ਕਰੋੜ ਕਮਾ ਲਓਗੇ। ਤਾਂ ਜਿਹੜੇ 8 ਮਹੀਨੇ ਤੁਸੀਂ ਕੱਟਣੇ ਨੇ, ਇਹ ਵੀ ਕਰਜ਼ੇ ਦੇ ਸਹਾਰੇ ਚੱਲਣਾ। 9000 ਲੈ ਲਿਆ, 9000 ਕਰੋੜ ਲੈ ਲਿਆ, ਤੇ ਮੇਰਾ ਮੰਨਣਾ ਹੈ ਕਿ 10-20,000 ਕਰੋੜ ਫੇਰ ਆ ਜਾਏਗਾ। ਗੱਲ ਉੱਥੇ ਆ ਗਈ ਨਾ ਜਿੰਨੇ ਮੈਂ ਤੁਹਾਨੂੰ ਖੱਪੇ ਦੀ ਦੱਸ ਰਿਹਾ ਕਿ ਜਿਹੜਾ ਖੱਪਾ ਹੈ। ਸੋ 12,000 ਕਰੋੜ ਰੁਪਈਆ ਤੁਸੀਂ ਕਿਵੇਂ ਅਫੋਰਡ ਕਰ ਸਕਦੇ ਹੋ ਇੱਕ ਸਾਲ ਦਾ? 10,000 ਕਰੋੜ ਐਕਸਟਰਾ ਕਿਵੇਂ ਕਰ ਸਕਦੇ ਹੋ ਜੀ? ਇਹ ਤਾਂ ਕੋਈ ਮੇਰੇ ਵਰਗਾ ਟੁੱਟਾ ਜਿਹਾ ਅਰਥ ਸ਼ਾਸਤਰੀ ਵੀ ਦੱਸ ਸਕਦਾ, ਜਿਹੜਾ ਅਨਰਥ ਸ਼ਾਸਤਰੀ ਹੋਵੇ ਭਾਵੇਂ, ਕਿ ਭਾਈ ਇਸ ਖੱਪੇ ਤੁਸੀਂ ਇਹ ਗੱਲ ਕਹੋ ਠੋਕ ਕੇ ਰਾਜਨੀਤੀ ਵਾਲਿਓ ਕਿ ਅਸੀਂ ਤੁਹਾਨੂੰ ਪੈਰਾਂ ਤੇ ਖੜਾ ਕਰਾਂਗੇ, ਤੁਹਾਨੂੰ ਲੋਕ ਕਰਜ਼ਾਈ ਨਹੀਂ ਕਹਿਣਗੇ, ਅਸੀਂ ਬਰੋਬਰ ਕਰ ਲਾਂਗੇ ਇੱਕ ਦੀ ਹਿਸਾਬ ਕਿਤਾਬ। ਤੇ ਫਿਰ ਜਦੋਂ ਆਪਣੇ ਕੋਲ ਸਾਰਾ ਕੁਝ ਹੋਇਆ ਨਾ, ਜੋ ਕਹੋਗੇ ਕਰ ਲਾਂਗੇ, ਪਰ ਉਦੋਂ ਤੱਕ ਤੁਹਾਨੂੰ ਹਰੇਕ ਸਹੂਲਤ ਦੇਵਾਂਗੇ। ਸਹੂਲਤਾਂ ਵਧੀਆ ਦਿਓ, ਲੋਕਾਂ ਨੂੰ ਰੁਜ਼ਗਾਰ ਹੋਏਗਾ, ਲੋਕ ਕਮਾ ਕੇ ਆਪ ਖਾ ਸਕਦੇ ਆ। ਆਪ ਹੀ ਨਹੀਂ ਖਾ ਸਕਦੇ, ਉਹ ਤੁਹਾਡੇ ਜੋ ਅਰਥ ਸਾਈਕਲ ਹੈ, ਇਕਨੋਮੀ ਦਾ ਸਾਈਕਲ, ਉਹਦੇ 'ਚ ਹਿੱਸਾ ਪਾ ਸਕਦੇ। ਇਹ ਕਹਿ ਲਓ ਕਿ ਬੜੇ ਡੂੰਘੇ ਵਿਸ਼ੇ ਨੇ, ਪਰ ਮੈਂ ਅੱਗੇ ਤੁਹਾਨੂੰ ਕੱਲਾ ਸੈਕਟਰ ਦੱਸਿਆ। ਖੇਤੀ ਸੈਕਟਰ 'ਚ ਕੀ ਬਚਿਆ ਜੀ, ਇੰਡਸਟਰੀ ਦੇ ਸੈਕਟਰ 'ਚ ਇਹਨਾਂ ਨੇ ਕੀ ਦਿੱਤਾ। ਇਹ ਕਹਿੰਦੇ ਆ, ਮਾਨ ਸਾਹਿਬ ਅੱਜ ਬੋਲ ਰਹੇ ਸਨ ਬਜਟ ਦੀ ਸਪੀਚ ਦੇ ਵਿੱਚ ਕਿ ਸਾਡੇ ਵਿਰੋਧੀਆਂ ਨੂੰ ਬਜਟ ਦੇ ਵਿੱਚੋਂ ਕਮੀਆਂ ਲੱਭਣੀਆਂ ਪੈ ਰਹੀਆਂ ਨੇ ਜੀ, ਜ਼ੋਰ ਲਾ ਕੇ। ਅਰੇ ਸਰ ਨਹੀਂ, ਜ਼ੋਰ ਲਾਉਣ ਦੀ ਜ਼ਰੂਰਤ ਹੀ ਨਹੀਂ। ਤੁਹਾਡਾ ਬਜਟ ਖੋਲੋ, ਪਹਿਲੀ ਸੱਟੇ ਹੀ ਪਤਾ ਲੱਗ ਜਾਂਦਾ ਕਿ ਮੈਡੀਕਲ ਰਿਸਰਚ ਤੇ 50 ਕਰੋੜ ਰੁਪਈਆ ਰੱਖ ਕੇ ਬੈਠੇ ਹੋ ਤੁਸੀਂ ਜੀ, ਖੇਡਾਂ ਵਾਸਤੇ 25 ਕਰੋੜ ਰੁਪਈਆ ਰੱਖ ਕੇ ਬੈਠੇ ਹੋ ਤੁਸੀਂ, ਚੱਲੇ ਹੋ ਲੋਕਾਂ ਨੂੰ, ਨੌਜਵਾਨਾਂ ਨੂੰ ਸੁਧਾਰਨ। ਇੰਡਸਟਰੀ ਵਾਸਤੇ ਤੁਸੀਂ ਸਿਰਫ 300-400 ਕਰੋੜ ਰੁਪਈਆ ਰੱਖ ਕੇ ਬੈਠੇ ਹੋ। ਸੋ ਇਹ ਗੱਲਾਂ ਨੇ। ਤਾਂ ਖੈਰ
ਚਲੋ ਅੱਜ ਵੀ ਸਭ ਕੁਝ ਚੱਲਿਆ। ਤੇ ਇਹ ਜਿਹੜਾ 1000 ਕਰੋੜ ਵਾਲਾ, ਮੈਂ ਤਾਂ ਕਹਿੰਦਾ ਕਿ ਬਿਲਕੁਲ ਜਦੋਂ ਤੁਸੀਂ ਆਪਦੇ ਖਜ਼ਾਨੇ ਨੂੰ ਕਰ ਲਓ, ਫੁੱਲਫਿਲ ਕਰ ਲਓ ਪੂਰੀ ਤਰ੍ਹਾਂ, ਫਿਰ ਉਸ ਤੋਂ ਬਾਅਦ ਇਸ ਗਰੰਟੀ ਨੂੰ ਪੂਰਾ ਕਰਿਓ। ਜੇ ਦੇਖੋ, ਇੱਕ ਨਾ ਸਿਆਣਿਆਂ ਦੀ ਕਹਾਵਤ ਆ ਕਿ ਪਿਓ ਦੀ ਪੱਗ ਵੇਚ ਕੇ ਘਿਓ ਨਹੀਂ ਖਾਈਦੇ। ਕਈ ਤਾਂ ਕਹਿੰਦੇ ਨਾ ਕੱਲੀ ਪੱਗ ਵੇਚ ਕੇ ਘਿਓ ਨਹੀਂ ਖਾਈਦੇ, ਮੈਂ ਕਹਿੰਦਾ ਹੁੰਦਾ ਕਿ ਪਿਓ ਦੀ ਪੱਗ ਵੇਚ ਕੇ ਨਹੀਂ ਖਾਈਦੇ, ਕਿਉਂਕਿ ਪੰਜਾਬ ਸਾਡਾ ਇੱਕ ਤਰ੍ਹਾਂ ਨਾਲ ਸਭ ਜਾਣਦੇ ਹੋ। ਤਾਂ ਇਹਦੀ ਪੱਗ ਵੇਚ ਕੇ ਘਿਓ ਨਾ ਖਾਓ। ਜੇ ਨਹੀਂ ਹੈ, ਇੰਤਜ਼ਾਰ ਕਰ ਲਓ, ਪਰਫਾਰਮ ਕਰੋ, ਉਹਦੇ ਬਾਅਦ ਜੋ ਵੀ ਜਿਸ ਸੈਕਟਰ ਦੇ ਵਿੱਚ ਦੇਣਾ ਦਿਲ ਖੋਲ ਕੇ ਦੇ, ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ ਹੈ। ਸੋ ਜੇ ਅੱਜ ਦੇਖੀਏ ਤਾਂ ਦੂਜੀ ਗੱਲ ਇਹਨਾਂ ਨੇ ਕਹੀ ਹੈ ਕਿ ਅਸੀਂ ਸੂਬੇ ਵਿੱਚੋਂ ਭ੍ਰਿਸ਼ਟ ਤੰਤਰ ਤੋਂ ਇੱਕ ਪੈਸਾ ਵਸੂਲਾਂਗੇ। ਬਿਲਕੁਲ, ਹਾਂ ਕੰਮ ਕਰੋ, ਇਹਨਾਂ ਦੀਆਂ ਪ੍ਰਾਪਰਟੀਆਂ ਕੁਰਕ ਕਰੋ, ਸਾਰਾ ਕੁਝ ਕਰੋ, ਬਥੇਰਾ ਪੈਸਾ ਆ ਜਾਏਗਾ ਤੁਹਾਡੇ ਕੋਲ। ਇਹਨਾਂ ਦੇ ਖਾਤੇ ਸੀਜ਼ ਕਰੋ, ਬਥੇਰਾ ਕੁਛ ਆ ਜਾਏਗਾ। ਜਾਂ ਸੈਟਲਮੈਂਟ ਪਾਲਿਸੀ ਲੈ ਨਾ, ਜਿਵੇਂ ਕਹਿੰਦੇ ਹੁੰਦੇ ਨਜਾਇਜ਼ ਕਲੋਨੀਆਂ, ਅਵੈਧ ਕਲੋਨੀਆਂ ਜਾਇਜ਼ ਕਰਾਏ, ਤਾਂ ਏਦਾਂ ਹੀ ਕਹਿ ਦੋ ਕਿ ਅਸੀਂ ਬਾਈ ਕਰ ਦਿੰਦੇ, ਲਾਂਡਰਿੰਗ ਕਰ ਦਿੰਦੇ, ਸ਼ਾਇਦ ਉਦੋਂ ਵੀ ਪੈਸੇ ਆ ਜਾਣਗੇ। ਸੀਐਮ ਭਗਵੰਤ ਮਾਨ ਨੇ 300 ਯੂਨਿਟ ਬਾਰੇ ਵੀ ਕਿਹਾ ਕਿ ਫ੍ਰੀ ਹੋਣਗੇ, ਪੈਸਾ ਜਿੱਥੋਂ ਮਰਜ਼ੀ ਲੈ। ਆ ਵੇਖੋ ਹੁਣ ਇਹਦੇ ਚ ਆਉਂਦਾ ਸਾਰਾ ਕੁਛ, ਪੈਸਾ ਜਿੱਥੋਂ ਮਰਜ਼ੀ ਦੇ, ਕਿੱਥੋਂ ਲਿਆਉਣਾ? ਕੀ ਸੀਐਮ ਸਾਹਿਬ ਸਵਿਸ ਬੈਂਕ ਲੁੱਟਣ ਜਾਣਗੇ ਘੋੜਾ ਲੈ ਕੇ? ਨਹੀਂ, ਐਸਟ ਗਹਿਣੇ ਪਾਓ, ਪੈਸੇ ਲਿਆਓ, ਬਸ ਆਹੀ ਕੁਛ ਆ। ਫਿਰ ਇਹਨਾਂ ਦਾ ਭੇੜ ਹੋ ਗਿਆ। ਖਹਿਰਾ ਸਾਹਿਬ ਕਿਤੇ ਮਾੜਾ ਮੋਟਾ ਉੱਠੇ ਹੋਣੇ ਆ, ਪੈ ਗਏ, ਕਹਿੰਦੇ ਕਿ ਮੈਂ ਜਦੋਂ ਬੋਲ ਰਿਹਾ ਸਰ, ਤੁਸੀਂ ਕਿਵੇਂ ਬੋਲ ਸਕਦੇ ਹੋ? ਸੁਣਨ ਦੀ ਵੀ ਆਦਤ ਪਾਓ। ਏਦਾਂ ਜਦੋਂ ਮੈਂ ਬੋਲਾਂ ਤੇ ਬੋਲ ਨਹੀਂ ਸਕਦੇ ਤੁਸੀਂ। ਤੇ ਇਹਦੇ ਤੇ ਸੁਖਪਾਲ ਖਹਿਰਾ ਵੀ ਬੋਲਿਆ ਕਿ ਉਹਨੇ ਕਿਹਾ ਕਿ ਮੈਨੂੰ ਜਿਸ ਤਰ੍ਹਾਂ ਕਹਿ ਰਹੇ ਸੀਗੇ, ਮੈਂ ਕੋਈ ਤਰਲੇ ਮਿੰਨਤਾਂ ਕੱਢ ਕੇ ਵਿਧਾਨ ਸਭਾ ਚ ਨਹੀਂ ਪਹੁੰਚਿਆ, ਮੈਂ ਵੀ ਜਿੱਤ ਕੇ ਆਇਆ। ਸਾਡਾ ਹੱਕ ਬਣਦਾ ਹੈ, ਹੱਕ ਮਾਰਦੇ ਆ, ਹੱਕ ਮਾਰਦੇ ਆ ਸਾਡਾ, ਸਾਨੂੰ ਬੋਲਣ ਨਹੀਂ ਦਿੰਦੇ, ਅਸੀਂ ਕੀ ਕਰੀਏ? ਫਿਰ ਇਹਦੇ ਵਿੱਚ ਇੱਕ ਹੋਰ ਮੁੱਦਾ ਉੱਠ ਪਿਆ, ਜਿਹੜੇ LOP ਆ ਪ੍ਰਤਾਪ ਸਿੰਘ ਬਾਜਵਾ, ਉਹ ਕਹਿੰਦੇ ਕਿ ਵੇਖੋ ਹੋਰ ਹੀ ਜ਼ੁਲਮ ਹੁੰਦੇ ਆ। ਮੈਂ ਕਿਹਾ ਪਤਾ ਨਹੀਂ ਕੀ ਕਹਿਣ ਲੱਗੇ ਆ। ਕਹਿੰਦੇ ਕਿ ਜਦੋਂ ਸਾਡੇ ਬੰਦੇ ਬੋਲਦੇ ਨੇ ਕੈਮਰਾ ਦੂਰ ਕਰ, ਮਤਲਬ ਕਿ ਵਾਈਟ ਸ਼ਾਟ ਚ ਲੈ ਜਾਂਦੇ। ਅੱਛਾ, ਆਵਾਜ਼ ਆਉਂਦੀ ਹੈ ਇਕੱਲੀ, ਬੰਦਾ ਧਿਆਨ ਚ ਹੀ ਨਹੀਂ ਆਉਂਦਾ ਵੀ ਕੌਣ ਬੋਲ ਰਿਹਾ, ਕੌਣ ਨਹੀਂ ਬੋਲ ਰਿਹਾ। ਕਿ ਧੱਕਾ ਹੈ ਨਾ ਸਰ, ਧੱਕਾ ਹੈ। ਤੇ ਕੱਲੀ ਆਵਾਜ਼ ਹੀ ਜਾਂਦੀ, ਬੰਦਾ ਪਛਾਣਨਾ ਪੈਂਦਾ ਕਿ ਆਹ ਕਿਹੜਾ ਬੋਲਦਾ ਪਿਆ। ਤਾਂ ਇਸ ਤੋਂ ਬਾਅਦ ਇੱਕ ਇਹ ਵੀ ਖੁਲਾਸਾ ਹੈ ਕਿ 15 ਮਿੰਟ ਲੇਟ ਆ ਰਹੀ ਹੈ ਲਾਈਵ ਫੁਟੇਜ ਜੋ ਵੀ ਆਉਂਦੀ ਹੈ। ਤਾਂ ਉਹ ਕਹਿੰਦੇ ਆ ਕਿ ਇਹਨੂੰ ਮਤਲਬ ਕਿ ਆਪਦੇ ਹਿਸਾਬ ਨਾਲ ਚਲਾਇਆ ਜਾ ਰਿਹਾ। ਇਹ ਤਾਂ ਗਲਤ ਗੱਲ ਹੈ। ਜੇ ਇਸੇ ਤਰ੍ਹਾਂ ਹੀ ਚੱਲਣਾ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਚਲਾਈ ਜਾਂਦਾ ਸੀਗਾ। ਫਿਰ ਜਿਹੜੀਆਂ ਬੱਸਾਂ ਜਾਣੀਆਂ ਨੇ ਏਅਰਪੋਰਟ ਤੇ, ਉਸ ਮੁਤਲਕ ਵੀ ਕਾਫੀ ਜ਼ਿਆਦਾ ਤਲਖੀ ਹੋਈ ਦੋਨਾਂ ਧਿਰਾਂ ਦੇ ਵਿੱਚ। ਕਿਉਂਕਿ ਦੋਨਾਂ ਧਿਰਾਂ ਚ ਕੀ ਹੈ ਕਿ ਮੇਨਲੀ ਤਾਂ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਰਹਿ ਗਈ ਹੈ ਨਾ। ਭਾਰਤੀ ਜਨਤਾ ਪਾਰਟੀ ਦਾ ਵੀ ਇੱਕ ਵਿਧਾਇਕ, ਅਕਾਲੀ ਦਲ ਦੇ ਵੀ 2-3 ਵਿਧਾਇਕ, ਬਾਕੀ ਤਾਂ ਓਪੋਜੀਸ਼ਨ ਜਿਹੜੀ ਹੈ ਮਤਲਬ ਕਿ ਉਹ ਕਹਿ ਲਈਏ ਕਿ ਵੱਡੀ ਤਾਂ ਕਾਂਗਰਸ ਹੀ ਆ। ਤੇ ਇਹਨਾਂ ਦਾ ਆਪਸ ਦੇ ਵਿੱਚ ਭੇੜ ਹੋਇਆ, ਲਾਲਜੀਤ ਭੁੱਲਰ ਤੇ ਪ੍ਰਤਾਪ ਸਿੰਘ ਬਾਜਵਾ। ਪ੍ਰਤਾਪ ਸਿੰਘ ਬਾਜਵਾ ਨੇ ਆਖਿਆ 25 ਕਰੋੜ ਰੁਪਈਆ ਤੁਹਾਡੇ ਕਰਕੇ ਨੁਕਸਾਨ ਹੋਇਆ ਜੀ। 25 ਕਰੋੜ ਰੁਪਏ, ਕਿਉਂਕਿ ਕੇਜਰੀਵਾਲ ਨੇ ਬੱਸਾਂ ਨਹੀਂ ਚਲਾਈਆਂ। ਤੇ ਨਾਲ ਉਹਨਾਂ ਨੇ ਜੋਤੀਰਾਦਿੱਤਿਆ ਸਿੰਧੀਆ ਦਾ ਹਵਾਲਾ ਦਿੱਤਾ ਕਿ ਉਹਨੇ ਆਖਿਆ ਸੀਗਾ ਕਿ ਦਿੱਲੀ ਸਰਕਾਰ ਤੋਂ ਬੱਸਾਂ ਚਲਵਾ ਲਓ, ਅਸੀਂ ਰਾਜੀ। ਉਹ ਕਹਿੰਦੇ ਕਿ ਇਸ ਤਰ੍ਹਾਂ ਕਰ ਕਰਾ ਕੇ 25 ਕਰੋੜ ਰੁਪਈਆ ਇਹ ਤੁਸੀਂ ਨੁਕਸਾਨ ਕਰਵਾਇਆ। ਇਸ ਤੋਂ ਇਲਾਵਾ ਜਿਹੜੀ NRIs ਦੀ ਲੁੱਟ ਹੋਈ ਆ ਪ੍ਰਾਈਵੇਟ ਬੱਸਾਂ ਦੇ ਜ਼ਰੀਏ, ਉਹ ਵੱਖਰੀ ਆ, 70-80 ਕਰੋੜ ਰੁਪਈਆ ਉਹ ਨੁਕਸਾਨ ਹੋ ਗਿਆ। ਸੋ ਕਾਫੀ ਭੇੜ ਹੋਇਆ ਜੀ। ਹੁਣ ਬਾਹਰ ਨਿਕਲੇ ਸੀਗੇ ਤਕਾਲਾਂ ਢਲੀਆਂ ਤੋਂ, ਤੇ ਬਾਹਰ ਨਿਕਲ ਕੇ ਵੀ ਉਹ ਬਾਈਟਾਂ ਬੂਟਾ ਦੇ ਰਹੇ ਨੇ। ਤਾਂ ਕੁੱਲ ਮਿਲਾ ਕੇ ਅੱਜ ਦਾ ਦਿਨ ਇਸੇ ਤਰ੍ਹਾਂ ਦੇ ਰਿਹਾ ਰਲਵਾ। ਸਿੱਧੂ ਮੂਸੇਵਾਲਾ ਕਤਲ ਕੇਸ ਦੀ ਗੱਲ ਕਰੀਏ, ਪੰਜਾਬ ਪੁਲਿਸ ਨੇ ਗੈਂਗਸਟਰ ਜਗਦੀਪ ਭਗਵਾਨਪੁਰੀਆ ਨੂੰ ਗ੍ਰਿਫਤਾਰ ਕੀਤਾ ਜੀ। ਇਹ ਜੱਗੂ ਭਗਵਾਨਪੁਰੀਆ ਹੀ ਆ, ਸ਼ਾਇਦ ਇਹਦਾ ਪੂਰਾ ਨਾਮ ਜਗਦੀਪ ਭਗਵਾਨਪੁਰੀਆ ਹੋਏਗਾ। ਹੁਣ ਕਿਤੇ ਕੋਈ ਜਿਹੜੇ ਯੂਥ ਵਾਲੇ ਉਹ ਸਰਚ ਨਾ ਕਰ ਲੱਗ ਜਾਣ ਕਿ ਨਵਾਂ ਕਿਹੜਾ ਆ ਗਿਆ। ਜਿਵੇਂ ਮੈਂ ਕਹਿੰਦਾ ਨਾ, ਨਵਾਂ ਗਾਇਕ ਮਾਰਕੀਟ ਚ, ਕਿ ਨਵਾਂ ਗੈਂਗਸਟਰ ਕਿਹੜਾ ਆ ਗਿਆ, ਜਗਦੀਪ ਭਗਵਾਨਪੁਰੀਆ, ਜੱਗੂ ਹੀ ਆ। ਦਰਅਸਲ ਕੀ ਹੈ ਕਿ ਪਹਿਲੀ ਗੱਲ ਤੇ ਸਮਝਣ ਵਾਲੀ ਆ ਕਿ 2007 ਤੋਂ ਬਾਅਦ ਜਿਹੜੀਆਂ ਗੈਂਗਸ ਜ਼ਿਆਦੀਆਂ ਨੇ ਪੰਜਾਬ ਦੇ ਵਿੱਚ, ਗਰੁੱਪ ਜ਼ਿਆਦਾ ਖੜੇ ਹੋਏ ਨੇ, ਉਹ ਮਤਲਬ ਕਿ ਤਕਰੀਬਨ ਇੱਕ ਪ੍ਰਵਾਹ ਚੋਂ ਹੀ ਚੱਲੇ ਨੇ। ਉਸ ਤੋਂ ਬਾਅਦ ਗਰੁੱਪ ਵੰਡੇ ਗਏ। ਲੰਮਾ ਚੌੜਾ ਵਿਸ਼ਾ ਹੈ, ਕਦੇ ਖੁੱਲ ਕੇ ਦੱਸਾਂਗਾ ਇਹਦੇ ਤੇ। ਅੱਛਾ, ਇਹ ਕੋਈ ਹੈ 5 ਮਿੰਟ ਦਾ ਕੰਮ ਆ।
5 ਮਿੰਟ ਤੇ ਮੈਂ ਤਾਂ 50 ਸਕਿੰਟਾਂ 'ਚ ਦੱਸ ਦਿੰਦਾ ਹੁੰਦਾ। ਮੈਂ ਕਿਹਾ ਤੁਸੀਂ ਐਵੇਂ ਡਿਬੇਟਾਂ ਤੇ 50-50 ਮਿੰਟ ਲੋਕਾਂ ਨੂੰ ਪੜ੍ਹਾਈ ਜਾਂਦੇ, ਮੈਂ ਤੁਹਾਨੂੰ 50 ਸਕਿੰਟਾਂ 'ਚ ਦੱਸ ਦਿੰਦਾ ਕਿ 2007 ਤੋਂ ਇੱਕ ਰਿਹਾਈ ਹੁੰਦੀ ਹੈ, ਰਿਹਾਈ ਤੋਂ ਇੱਕ ਨਵਾਂ ਕਲਚਰ ਜਿਹੜਾ ਸਿਰ ਚੁੱਕਦਾ। ਉਸ ਤੋਂ ਬਾਅਦ ਇਹੀ ਜਿਹੜੇ ਨਿਕਲੇ ਸੀਗੇ ਉਹੀ ਆਪਸ 'ਚ ਵੰਡੇ ਗਏ, ਆਪਸ 'ਚ ਇੱਕ ਦੂਜੇ ਨੂੰ ਮਾਰਨੇ ਸਟਾਰਟ ਕਰ ਦਿੱਤੇ। ਇੱਥੋਂ ਹੀ ਗੈਂਗਿਜ਼ਮ ਦਾ ਮੁੱਢ ਬੱਝਾ। 2006 ਦੀ ਜੜ ਹੈ ਤਾਂ ਬਸ 2007-8 ਤੋਂ ਵੱਧਾ ਹੁੰਦਾ। ਬਸ ਆਹੀ ਕਹਾਣੀ। ਇੰਨੀ ਮੇਰੀ ਬਾਤ ਤੋਂ ਇੰਡੀਆ 'ਚ ਰਾਤ ਇੱਧਰ ਸੂਈ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੱਗੂ ਭਗਵਾਨਪੁਰੀ ਹੋਰੀ ਤੇ ਲਾਰੈਂਸ ਹੋਰੀ ਇਹ ਲਾਈਨ ਬਣ ਗਏ। ਮਤਲਬ ਉਧਰ ਹੋ ਗਏ ਜਿੱਦਾਂ ਬੰਬੀਆ ਗਰੁੱਪ ਆ ਜਾਂ ਗੌਂਡਰ ਗਰੁੱਪ ਆ, ਇਸ ਤਰ੍ਹਾਂ ਬਾਅਦ 'ਚ ਇਹਨਾਂ ਦੇ ਨਾਲ ਹਰਿਆਣੇ ਤੋਂ ਦਿੱਲੀ 'ਚੋਂ ਉਹ ਅਲਾਈਡ ਹੁੰਦੇ ਹੈ। ਤਾਂ ਇੱਕ ਤਰ੍ਹਾਂ ਨਾਲ ਇਹ ਗਰੁੱਪਾਂ ਦਾ ਸਮੂਹ ਦੋ ਧੜਿਆਂ 'ਚ ਵੰਡਿਆ ਕਿ ਇੱਕ ਸਮੂਹ ਉਧਰ ਆ, ਇੱਕ ਸਮੂਹ ਉਧਰ ਆ। ਇਸ ਚੀਜ਼ ਨੂੰ ਸਮਝ ਲਓ। ਇਹਦੇ 'ਚ ਦਿੱਲੀ ਦੇ ਵੀ ਗਰੁੱਪ ਆ ਗਏ, ਇਹਦੇ 'ਚ ਹਰਿਆਣੇ ਦੇ ਵੀ ਆ ਗਏ, ਔਰ ਇਹਦੇ 'ਚ ਪੰਜਾਬ ਦੇ ਵੀ ਆ ਗਏ, ਰਾਜਸਥਾਨ ਦੇ ਵੀ ਆਉਂਦੇ ਇਹਦੇ 'ਚ ਇਨਵੋਲਵ। ਤਾਂ ਇਹ ਸਮਝਿਆ ਜਾਂਦਾ ਹੈ ਕਿ ਜਿੱਦਾਂ ਇੱਕ ਦੂਜੇ ਦੀ ਕੋਈ ਦੁਸ਼ਮਣੀ ਕਰਾਉਣੀ ਹੈ ਤਾਂ ਇੱਕ ਦੂਜੇ ਨੂੰ ਸਪੋਰਟ ਕਰਦੇ ਆ। ਤਾਂ ਸਿੱਧੂ ਮੂਸੇਵਾਲੇ ਵਾਲੇ ਮਾਮਲੇ ਦੇ ਵਿੱਚ ਦੋ ਚੀਜ਼ਾਂ ਨੇ ਕਿ ਜੱਗੂ ਭਗਵਾਨਪੁਰੀਆ ਦੀ ਜਿਹੜੀ ਇਨਵੋਲਵਮੈਂਟ ਹੈ ਉਹ ਕੁਝ ਇਸ ਤਰ੍ਹਾਂ ਹੈ ਕਿ ਜਿਹੜਾ ਸਾਰਜ ਹੈ ਮਿੰਟੂ ਉਹ ਬੇਸਿਕਲੀ ਅੰਮ੍ਰਿਤਸਰ ਤੋਂ ਹੈ ਤੇ ਸਮਝਿਆ ਜਾਂਦਾ ਕਿ ਜੱਗੂ ਭਗਵਾਨਪੁਰੀਏ ਦਾ ਰਾਈਟ ਹੈਂਡ ਹੈ। ਜੋ ਉਹਦਾ ਰੋਲ ਹੈ ਜੱਗੂ ਭਗਵਾਨਪੁਰੀਏ ਦੇ ਕਹਿਣ ਤੇ ਹੀ ਸ਼ਾਇਦ ਉਹਨੇ ਪਲੇ ਕੀਤਾ ਹੈ। ਇਸ ਤੋਂ ਇਲਾਵਾ ਇੱਕ ਦੋ ਹੋਰ ਨੇ ਜਿਹੜੇ ਮਤਲਬ ਕਿ ਸਮਝਿਆ ਜਾਂਦੇ, ਜਿਵੇਂ ਇੱਕ ਮੋਹਣਾ ਨਾਮ ਆਇਆ ਸੀ, ਉਹ ਵੀ ਸਮਝਿਆ ਜਾਂਦਾ ਹੈ ਕਿ ਸ਼ਾਇਦ ਇਹਦਾ ਜੱਗੂ ਭਗਵਾਨਪੁਰੀਏ ਦੇ ਹੀ ਇਸ਼ਾਰੇ ਤੇ ਕੰਮ ਕਰ ਰਿਹਾ ਸੀ। ਮਤਲਬ ਕਿ ਕੁਝ ਇਸ ਤਰ੍ਹਾਂ ਉਹਦੇ ਆਪਣੇ ਬੰਦੇ ਵੀ ਇਸ ਸਾਰੀ ਸਾਜ਼ਿਸ਼ ਦੇ ਵਿੱਚ ਸ਼ਾਮਲ ਨੇ। ਤੋ ਇਹ ਕਹਾਣੀ ਹੈ। ਇਸ ਕਰਕੇ ਇਹਨਾਂ ਨੇ ਟ੍ਰਾਂਜ਼ਿਟ ਰਿਮਾਂਡ ਤੇ ਲੈ ਲਿਆ ਦਿੱਲੀ ਚੋਂ। ਹੁਣ ਇਹਦੇ 'ਚ ਇੱਕ ਨਵਾਂ ਅਧਿਆਇ ਜੁੜ ਸਕਦਾ ਹੈ, ਪੋਸੀਬਿਲਿਟੀ ਹੈ ਜੀ। ਇਹ ਤਾਂ ਹੋਇਆ ਨਾ ਕੇਸ ਜਾਂ ਫਲਾਂ ਟਮਕਾਂ ਜੋ ਵੀ ਫਾਰਮੈਲਿਟੀ ਹੈ ਇਹਨਾਂ ਦੀ ਕਾਗਜ਼ੀ। ਮੇਰਾ ਮੰਨਣਾ ਜਾਂ ਕਹਿ ਲਓ ਕਿ ਮੇਰਾ ਮਾਈਂਡ ਵੀ ਇਹ ਗੱਲ ਕਹਿੰਦਾ ਆ ਕਿ ਆਉਣ ਵਾਲੇ ਦਿਨਾਂ 'ਚ, ਕਿਉਂਕਿ ਜੱਗੂ ਭਗਵਾਨਪੁਰੀਏ ਬਾਰੇ ਕਿਹਾ ਜਾਂਦਾ ਸੀਗਾ ਔਰ ਇਹਦੇ 'ਚ ਅਕਾਲੀਆਂ ਨੇ ਤੇ ਬਕਾਇਦਾ ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ ਕਿ ਇੱਥੇ ਨਾ ਸਿਰਫ ਜੱਗੂ ਭਗਵਾਨਪੁਰੀਏ ਨੂੰ ਸ਼ੈਲਟਰਿੰਗ ਦਿੱਤੀ ਜਾ ਰਹੀ ਸੀਗੀ, ਬਲਕਿ ਕੁਝ ਉਸ ਟਾਈਮ ਦੇ ਸੱਤਾਧਾਰੀ ਆਗੂਆਂ ਦੇ ਨਾਲ, ਖਾਸ ਤੌਰ ਤੇ ਜਿਹੜੇ ਮਝੈਲ ਰਾਜਨੀਤੀ ਦੇ ਥੰਮ ਸਨ, ਤੇ ਉਹਨਾਂ ਚੋਂ ਕੁਝ ਬੰਦਿਆਂ ਦੇ ਨਾਲ ਬਹੁਤ ਨਿੱਜੀ ਸਬੰਧ ਸੀ। ਸੋ ਜੇ ਕਹਾਣੀ ਮੰਨ ਲਓ ਰਿਮਾਂਡ 'ਚ ਇਧਰੋਂ ਉਧਰ ਨੂੰ ਤੁਰ ਪਈ ਤੇ ਫਿਰ ਕੀ ਬਣੂ ਦੁਨੀਆ ਦਾ ਤਾਂ ਨਹੀਂ ਕਹਿ ਸਕਦੇ, ਤਾਂ ਘੱਟੋ ਘੱਟ ਸਿਆਸਤ ਦਾ। ਜੀ ਬਿਲਕੁਲ। ਵਿਜੀਲੈਂਸ ਨੇ ਹੁਣ ਇੱਕ ਹੋਰ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਕਾਬੂ ਕੀਤਾ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਬੀਬੀ ਤੇ ਵੀ ਲੱਗੇ ਆ ਜੀ। ਹਾਂਜੀ, ਦੇਖੋ ਇਹ ਵੀ ਇੱਕ ਨੈਕਸਸ ਕੰਮ ਕਰਦਾ ਹੈ। ਡਰੱਗ ਇੰਸਪੈਕਟਰ ਜਿਹੜੇ ਬਣਦੇ ਨੇ, ਵੈਸੇ ਤਾਂ ਪਹਿਲਾਂ ਤਾਂ ਬਹੁਤ ਘੱਟ ਡਰੱਗ ਇੰਸਪੈਕਟਰ ਸੀ ਪੰਜਾਬ ਦੇ ਵਿੱਚ, ਫਿਰ ਇਹਨਾਂ ਨੇ ਭਰਤੀ ਵਗੈਰਾ ਕੀਤੀ ਹੈ ਤਾਂ ਹੁਣ ਕਾਫੀ ਤਾਦਾਦ ਵੱਧ ਗਈ ਹੈ। ਹਾਲੇ ਵੀ 2-2, 3-3 ਜ਼ਿਲ੍ਹਿਆਂ ਦੇ ਚਾਰਜ ਹੈਗੇ ਨੇ ਡਰੱਗ ਇੰਸਪੈਕਟਰਾਂ ਦੇ ਕੋਲ, ਜਿਵੇਂ ਇਸ ਬੀਬੀ ਕੋਲ ਸੀ ਮੇਰੇ ਖਿਆਲ ਦੇ ਨਾਲ 2 ਜ਼ਿਲ੍ਹਿਆਂ ਦਾ ਚਾਰਜ ਸੀਗਾ। ਤੇ ਇੱਕ ਬੜੀ ਜਿੱਦਾਂ ਕਹਿ ਲਈਏ ਨਾ ਕਿ ਇਹ ਵੀ ਸਾਡੀ ਵਿਡੰਬਨਾ ਕਹਿ ਲਓ ਜਾਂ ਤਰਾਸਦੀ ਕਹਿ ਲਓ ਕਿ 2-2, 3-3 ਜ਼ਿਲ੍ਹਿਆਂ ਦੇ ਵਿੱਚ ਪਹਿਲੀ ਗੱਲ ਤਾਂ ਪ੍ਰੋਪਰਲੀ ਉਹ ਬੰਦਾ ਕੰਮ ਨਹੀਂ ਕਰ ਸਕਦਾ, ਵਰਕਲੋਡ ਜ਼ਿਆਦਾ ਵੱਧ ਜਾਏਗਾ। ਤਾਂ ਜਿੰਨਾ ਉਹਦੇ ਕੋਲ ਏਰੀਆ ਜ਼ਿਆਦਾ ਹੋਏਗਾ ਉਵੇਂ ਹੀ ਜਿਹੜਾ ਆਰਗੇਨਾਈਜ਼ਡ ਨੈਕਸਸ ਹੁੰਦਾ ਹੈ ਇਹਨਾਂ ਦਾ ਉਹ ਵੱਡਾ ਹੋ ਕੇ ਜਾਂ ਕਹਿ ਲਓ ਕਿ ਬੜੇ ਤਗੜੇ ਢੰਗ ਦੇ ਨਾਲ ਕੰਮ ਕਰਦਾ ਨਜ਼ਰ ਆਏਗਾ। ਅੱਛਾ, ਹੁੰਦਾ ਕੀ ਹੈ ਕਿ ਡਰੱਗ ਇੰਸਪੈਕਟਰ ਡਾਇਰੈਕਟਲੀ ਨਹੀਂ ਇਹ ਸਾਰਾ ਕੁਝ ਕਰਦੇ। ਇਹਨਾਂ ਦੇ ਗਾਂ ਕੁਛ ਤਾਂ ਜਿਵੇਂ ਮੈਡੀਕਲ ਖੇਤਰ ਚੋਂ ਹੀ ਆ ਜਾਂਦੇ ਨੇ ਕਈ ਦਲਾਲ, ਉਹ ਆਪਣੀਆਂ ਗਾਂ ਯੂਨੀਅਨਾਂ ਵਗੈਰਾ ਵੀ ਬਣਾ ਲੈਂਦੇ, ਕੋਈ ਗਰੁੱਪ ਬਣਾ ਲੈਂਦਾ, ਤਾਂ ਕੋਈ ਮਤਲਬ ਕਿ ਇੱਕ ਅੱਧਾ ਬੰਦਾ ਉਹ ਛੱਡ ਦਿੰਦੇ ਹੇਠਾਂ ਉਸ ਏਰੀਏ ਦੇ ਵਿੱਚ, ਉਹ ਸਾਰਾ ਉਹੀ ਮਤਲਬ ਕਿ ਦਾਬਾ ਛਾਪਾ ਕਿ ਆ ਜਾ ਬਈ। ਜੇ ਉਹ ਡਾਇਰੈਕਟਲੀ ਜਾਏਗਾ ਉਹਨੂੰ ਖਰਾਬ ਕੀਤਾ ਜਾਏਗਾ ਦਫ਼ਤਰ ਬੰਨਿਓ, ਜੇ ਉਹਦੇ ਥਰੂ ਆਏਗਾ ਤਾਂ ਸਾਰਾ ਕੁਝ ਹੱਲ ਹੋ ਜਾਏਗਾ ਮਹੀਨੇ ਦੇ ਅੰਦਰ। ਇਹ ਖੇਡ ਚੱਲਦੀ ਹੈ। ਅੱਛਾ, ਇਹ ਖੇਡ ਜਿਹੜੀ ਆ ਬੰਦ ਨਹੀਂ ਹੋਈ ਹੈ, ਬਦਕਿਸਮਤੀ ਦੀ ਗੱਲ ਹੈ। ਹੁਣ ਇਹ ਬੀਬੀ ਤਾਂ ਫੜ ਲਈ ਇਹਨਾਂ ਨੇ ਕਿਉਂਕਿ ਕੁਝ ਮੇਰੇ ਖਿਆਲ ਦੇ ਨਾਲ ਕੰਪਲੇਂਟ ਵਗੈਰਾ ਸੀਗੀ ਕਿ 2 ਜ਼ਿਲ੍ਹਿਆਂ ਦਾ ਇਹਦੇ ਕੋਲ ਚਾਰਜ ਸੀ, ਇੱਕ ਤਾਂ ਗੁਰਦਾਸਪੁਰ, ਇੱਕ ਪਠਾਨਕੋਟ। ਤੇ ਇਹਦੇ ਵਿੱਚ ਇਹ ਹੈ ਕਿ ਯੂਨੀਵਰਸਿਟੀ 'ਚ ਲੁਕੀ ਹੋਈ ਸੀ ਸ਼ਾਇਦ ਮੇਰੇ ਖਿਆਲ ਦੇ ਨਾਲ, ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ। ਇਹ ਜਿਹੜੇ ਦਰਜਾ 4 ਹੋ ਗਈ ਨਾ ਗੱਲ, ਉਹੀ ਕਿ ਜਿਹੜੇ 4th ਕਲਾਸ ਦੇ ਜਿਹੜੇ ਇਹਨਾਂ ਦੇ ਮੁਲਾਜ਼ਮ ਸੀਗੇ
ਉਹਨਾਂ ਵੱਲੋਂ ਮੈਡੀਕਲ ਸਟੋਰ ਸੰਚਾਲਕਾਂ ਨੂੰ ਲਾਇਸੈਂਸ ਜਾਰੀ ਕਰਨ ਦੇ ਬਦਲੇ ਰਿਸ਼ਵਤ ਮੰਗਣ ਦਾ ਦੋਸ਼ ਹੈ। ਤਾਂ ਮਤਲਬ ਥੱਲੇ ਉਹ ਆ ਗਏ 4th ਕਲਾਸ ਵਾਲੇ, 4th ਕਲਾਸ ਵਾਲੇ ਨਹੀਂ, ਜਿਹੜੇ ਆ ਸੋਸਾਇਟੀ ਦੇ 3rd ਕਲਾਸ ਬੰਦੇ ਆ ਨਾ, ਉਹ ਵੀ ਦਲਾਲ ਨੇ ਇਹਨਾਂ ਦੇ, ਉਹ ਸਫੇਦ ਪੋਸ਼ ਹੋ ਜਾਂਦੇ ਆ, ਵੱਖ-ਵੱਖ ਏਰੀਏ 'ਚ ਨਜ਼ਰ ਆਉਣਗੇ ਤੁਹਾਨੂੰ। ਵੈਸੇ ਤੇ ਉਹ ਬੜੇ ਆਪਣੇ ਆਪ ਨੂੰ ਪਾਡੇ ਖਾਨ ਕਹਾਉਂਦੇ ਨੇ, ਪਰ ਦਲਾਲੀ ਕਰਦੇ ਇਹਨਾਂ ਦੀ। ਦਲਾਲੀ ਸ਼ਬਦ ਹੀ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਦਾ ਸ਼ਬਦ ਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਆਰਗੇਨਾਈਜ਼ਡ ਤਰੀਕੇ ਨਾਲ ਰਿਸ਼ਵਤ ਵਸੂਲੀ ਦਾ ਖੇਡ ਚੱਲਦਾ ਹੈ। ਕਦੇ ਤੁਸੀਂ ਕਿਸੇ ਮੈਡੀਕਲ ਵਾਲੇ ਨੂੰ ਪੁੱਛ ਕੇ ਵੇਖਿਓ ਕਿ ਇਹਦੇ ਵਿੱਚ ਕੀ ਕੁਛ ਹੁੰਦਾ ਹੈ, ਕੀ ਕੁਛ ਹੁੰਦਾ ਹੈ, ਕਿੰਨੇ ਦੁਖੀ ਹੁੰਦੇ ਨੇ ਉਹ ਮੈਡੀਕਲਾਂ ਵਾਲੇ। ਅੱਛਾ, ਹੁਣ ਦੂਜੀ ਚੀਜ਼ ਸੁਣੋ ਮੇਰੇ ਤੋਂ। 19 ਦੇ ਵਿੱਚ ਹੋਇਆ ਕੀ ਸੀਗਾ ਕਿ ਇੱਕ ਬੰਦੇ ਨੇ ਮੋਹਾਲੀ ਦਫ਼ਤਰ ਦੇ ਵਿੱਚ ਵੜ ਕੇ ਇੱਕ ਬੀਬੀ ਜਿਹੜੀ ਫੂਡ ਤੇ ਡਰੱਗ ਇੰਸਪੈਕਟਰ ਸੀ, ਉਹਨੂੰ ਗੋਲੀ ਮਾਰ ਦਿੱਤੀ ਸੀ, ਗੋਲੀ ਮਾਰ ਦਿੱਤੀ ਸੀ। ਬਿਲਕੁਲ ਬਿਲਕੁਲ। ਉਹਦੀ ਮਤਲਬ ਕਿ ਮੇਰੇ ਖਿਆਲ ਦੇ ਨਾਲ ਨੀਸ ਵੀ ਸੀਗੇ, ਕੋਈ 6 ਸਾਲ ਦੀ, ਉਹ ਨਾਲ ਆਈ ਹੋਈ ਸੀ ਉਸ ਦਿਨ। ਅੱਛਾ, ਹੁਣ ਉਸ ਬੰਦੇ ਨੇ ਸ਼ੂਟ ਕਿਉਂ ਕੀਤਾ ਸੀ? ਸ਼ੂਟ ਤੇ ਹੋਈ ਉਹ ਬੀਬੀ, ਖਬਰ ਬਣੀ, ਬੜਾ ਰੌਲਾ ਪਿਆ, ਲੋਕਾਂ ਨੇ ਸੋਸ਼ਲ ਮੀਡੀਆ ਤੇ ਵੀ ਕਿਹਾ ਕਤਲ ਮਾੜਾ ਹੈ, ਕਿ ਹੈ ਵੀ ਮਾੜਾ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਬੇਸਿਕਲੀ ਉਸ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਰੱਖੀ ਸੀ ਇਹਨਾਂ ਨੇ। ਉਹਦਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਸੀਗਾ ਬਿਨਾਂ ਗੱਲ ਤੋਂ, ਗੇੜੇ ਮਰਵਾਏ ਜਾ ਰਹੇ ਸਨ। ਸੋ ਕਹਿਣ ਦਾ ਮਤਲਬ ਇਹ ਆ ਕਿ ਉਸ ਘਟਨਾ ਤੋਂ ਬਾਅਦ ਵੀ, ਜੇ 19 ਮੈਂ ਭੁੱਲਦਾ ਨਹੀਂ ਤਾਂ 19 ਦੀ ਘਟਨਾ ਉਹ ਲਾ ਲਓ ਕਿ ਸਤੰਬਰ ਅਕਤੂਬਰ ਦੀ ਹੋਏਗੀ, ਗੂਗਲ ਕਰ ਲੈਣਾ ਜੇ ਕੋਈ ਬਿਹਤਰ ਤਰੀਕੇ ਨਾਲ ਜਾਣਨਾ ਚਾਹੁੰਦਾ। ਹਿਸਾਬ ਲਾ ਲਓ ਕਿ 2.5-3 ਸਾਲ ਤਾਂ ਮੰਨ ਕੇ ਚਲੋ ਹੋ ਗਏ ਨਾ, 3 ਸਾਲ ਹੋ ਗਏ, 2.5 ਸਾਲ ਹੋ ਗਏ, ਤਾਂ ਕੁਛ ਵੀ ਨਹੀਂ ਬਦਲਿਆ। ਸਰਕਾਰ ਬਦਲੀ ਤੋਂ ਬਾਅਦ ਵੀ ਉਹ ਇੱਕ ਤਰ੍ਹਾਂ ਨਾਲ ਸਾਰਾ ਨੈਟਵਰਕ ਉਸ ਤਰ੍ਹਾਂ ਹੀ ਕੰਮ ਕਰਦੇ। ਕਿਤੇ 4th ਕਲਾਸ ਆ ਗਏ, ਜਾਂ ਕਿਤੇ ਜਿਹੜੇ ਸੋਸਾਇਟੀ ਦੇ ਵਿੱਚ ਦਲਾਲ ਹੁੰਦੇ ਨੇ ਉਹ ਆ ਗਏ। ਇਸ ਕਰਕੇ ਇਹ ਜਿਹੜੀਆਂ ਰਿਸ਼ਵਤਖੋਰੀ ਦੀਆਂ ਬਹੁਤ ਵੱਡੀਆਂ ਸਾਧਨ ਵਾਲੀਆਂ, ਆਰਗੇਨਾਈਜ਼ਡ ਤਰੀਕੇ ਨਾਲ ਚੱਲਣ ਵਾਲੀਆਂ ਇਹ ਜਿਹੜੀਆਂ ਸਾਰੀਆਂ ਪ੍ਰਣਾਲੀਆਂ, ਜਦੋਂ ਤੱਕ ਇਹਨਾਂ ਤੇ ਸੱਟ ਨਹੀਂ ਮਾਰੀ ਜਾਂਦੀ, ਉਦੋਂ ਤੱਕ ਰਿਸ਼ਵਤ ਫ੍ਰੀ ਹੋਣ ਦਾ ਤੇ ਸੁਪਨਾ ਵੇਖਣਾ ਵੀ ਮਨਾ ਹੈ। ਜਿਵੇਂ ਸਰਦੂਲ ਸਿਕੰਦਰ ਕਹਿੰਦੇ ਨਾ, ਹੱਸਣਾ ਸਖਤ ਮਨਾ ਹੈ ਜੀ, ਤਾਂ ਉਹ ਇਹ ਸੁਪਨਾ ਵੇਖਣਾ ਵੀ ਸਖਤ ਮਨਾ। ਜੀ ਜੀ। ਅਗਲੇ ਮਸਲੇ ਦੀ ਗੱਲ ਕਰੀਏ ਮਿੰਟੂ ਜੀ, ਬੜੀ ਦੁਖਦਾਈ ਖਬਰ ਆ ਰਹੀ ਹੈ ਕਿ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਡੁੱਬਣ ਦੇ ਨਾਲ 3 ਬੱਚਿਆਂ ਦੀ ਮੌਤ ਜੀ। ਦੇਖੋ, ਸਾਡੇ ਪੰਜਾਬ ਦੇ ਵਿੱਚ ਇਹ ਘਟਨਾਵਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਹੁੰਦੀਆਂ ਰਹਿੰਦੀਆਂ ਨੇ ਜੀ, ਬਹੁਤ ਵਾਰੀ ਸਰੋਵਰ ਚ ਡੁੱਬਣ ਕਰਕੇ। ਹੁਣ ਤਾਂ ਵੈਸੇ ਵੀ ਇੱਕ ਚੀਜ਼ ਹੋਰ ਤੁਸੀਂ ਦੇਖਿਓ ਬੜਾ ਦੁਖਾਂਤ ਤੇ, ਕਿ ਕਈ ਲੋਕ ਖੁਦਕੁਸ਼ੀ ਕਰ ਲੈਂਦੇ ਨੇ ਛਾਲ ਮਾਰ ਕੇ ਨਹਿਰ ਚ ਜਾਂ ਸਰੋਵਰ ਚ ਵੀ। ਅੱਜ ਕੱਲ ਖੁਦਕੁਸ਼ੀ ਹੋ ਜਾਂਦੀ ਹੈ ਜੀ। ਸਾਡੇ ਪਿੰਡ ਵੀ ਇਸ ਤਰ੍ਹਾਂ ਹੋਇਆ ਸੀ ਇੱਕ ਵਾਰੀ, ਮੇਰੇ ਖਿਆਲ ਦੇ ਨਾਲ। ਸਾਡੇ ਪਿੰਡ ਬਹੁਤ ਵੱਡਾ ਗੁਰੂ ਘਰ ਆ, ਸੁੱਖ ਨਾਲ, ਵਾਹਿਗੁਰੂ ਦੀ ਕਿਰਪਾ ਆ, ਤਾਂ ਉਹ ਇੱਥੇ ਵੀ ਸਰੋਵਰ ਹੈ। ਫਿਰ ਬਾਅਦ ਦੇ ਵਿੱਚ ਬਾਬਾ ਜੀ ਨੇ ਮੇਰੇ ਖਿਆਲ ਦੇ ਨਾਲ ਜਿੱਥੋਂ ਤੀਜੀ ਪੌੜੀ ਸਟਾਰਟ ਹੁੰਦੀ, ਪੌੜ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਉੱਥੇ ਜਾਲ ਲਵਾ ਦਿੱਤਾ ਸੀ। ਮਤਲਬ ਕਿ ਤੁਸੀਂ ਉੱਥੋਂ ਦੀ ਕੀ ਜਾ ਸਕਦੇ ਵੀ ਬੰਦਾ ਡੁੱਬੇ ਨਾ। ਇੱਕ ਹੀ ਸ਼ਾਇਦ ਪਤਾ ਨਹੀਂ, ਅਨਫੋਰਚੂਨੇਟਲੀ ਡੁੱਬ ਗਿਆ ਸੀ ਸਫਾਈ ਦੇ ਦੌਰਾਨ, ਜਾਂ ਕੁਝ ਛਾਲ ਮਾਰੀ ਸੀ, ਮੈਨੂੰ ਯਾਦ ਨਹੀਂ ਹੈ, ਕਾਫੀ ਸਾਲ ਪਹਿਲਾਂ ਦੀ ਗੱਲ ਹੈ। ਤਾਂ ਇਹ ਚੀਜ਼, ਅੱਛਾ, ਇੱਕ ਜਾਣ ਤੋਂ ਬਾਅਦ ਸਾਡੇ ਪਿੰਡ ਵੀ ਏਦਾਂ ਹੋਇਆ, ਉਹ ਲੱਗਿਆ। ਤਾਂ ਜਦੋਂ ਸਰੋਵਰ ਕਿਤੇ ਵੀ ਬਣਾਇਆ ਜਾਂਦਾ, ਇਹ ਚੀਜ਼ ਜੇ ਪਹਿਲਾਂ ਹੀ ਕਰ ਲਈ ਜਾਵੇ, ਦੇਖੋ ਕਰਨਾ ਤਾਂ ਸੰਗਤ ਨੇ ਹੈ ਨਾ ਸਾਰਾ ਕੁਛ। ਗੁਰੂ ਘਰ ਦੇ ਵਿੱਚ ਜੋ ਵੀ ਬਣਨਾ ਹੈ, ਉਹ ਸੰਗਤ ਦੇ ਦਸਵੰਧ ਦੇ ਨਾਲ ਹੀ ਬਣਨਾ ਹੈ ਨਾ। ਤੇ ਜੇ ਇਦਾਂ ਦਾ ਮਤਲਬ ਕਿ ਇੱਕ ਸੰਗਤ ਦਾ ਬਹੁਤ ਵੱਡਾ ਸਰਮਾਇਆ ਇੱਥੇ ਲਾਇਆ ਜਾਂਦਾ ਹੈ ਗੁਰੂ ਘਰ ਦੇ ਸਰੋਵਰ ਵਾਸਤੇ, ਤੇ ਥੋੜਾ ਜਿਹਾ ਇਹ ਪ੍ਰਬੰਧ ਕਰ ਲਿਆ ਜਾਂ ਮੇਰੇ ਖਿਆਲ ਦੇ ਨਾਲ ਇੰਨੀਆਂ ਕੁ ਜਾਨਾਂ ਬਚ ਜਾ ਸਕਦੀਆਂ ਜਿੰਨੀਆਂ ਜਾਂਦੀਆਂ। ਹੁਣ ਇਹ ਫਾਜ਼ਿਲਕਾ ਜ਼ਿਲ੍ਹੇ ਦੀ ਘਟਨਾ, ਪੀਰ ਮੁਹੰਮਦ ਪਿੰਡ ਹੈ ਛੋਟਾ ਜਿਹਾ, ਉੱਥੇ ਘਟਨਾ ਵਾਪਰੀ ਆ। ਆਪਸ ਦੇ ਵਿੱਚ ਕਜ਼ਨ ਬ੍ਰਦਰ ਹੀ ਨੇ, 2 ਲੜਕੀਆਂ ਤੇ 1 ਲੜਕਾ ਡੁੱਬ ਗਏ ਨੇ। ਅੱਛਾ, ਹੁੰਦਾ ਕੀ ਹੈ ਕਿ ਦੇਖੋ, ਜਦੋਂ ਗਰਮੀ ਹੁੰਦੀ ਹੈ ਨਾ, ਪਾਣੀ ਜਿਹੜਾ ਹੁੰਦਾ ਹੈ ਨਾ, ਮਾੜਾ ਜਿਹਾ ਵੀ ਠੰਡਾ ਪਾਣੀ ਹੋਏਗਾ, ਬੱਚੇ ਨੂੰ ਅਟਰੈਕਟ ਕਰੇਗਾ। ਮਾੜਾ ਹੀ ਛੋਟਾ ਬੱਚਾ ਤੁਹਾਡਾ, ਉਹ ਰਿੜਦਾ ਬੱਠਲ ਦੇ ਵਿੱਚ ਹੱਥ ਪਾਏਗਾ, ਜਾ ਕੇ ਤਾਂਵੀਆਂ ਦੇ ਵਿੱਚ ਹੱਥ ਪਾ ਲਏਗਾ ਜੇ ਪਾਣੀ ਭਰਿਆ। ਉਹਨੂੰ ਬਿਠਾ ਦਿਓ ਗਰਮੀ ਦੇ ਵਿੱਚ ਬੱਠਲ ਚ, ਤਾਂਵੀਏ ਚ, ਉਹ ਬੜਾ ਮਸਤ ਹੈ, ਜਿਵੇਂ ਹੰਸ ਪਾਣੀ ਚ ਪੈਡਲ ਮਾਰਦਾ, ਏਦਾਂ ਪੈਡਲ ਮਾਰੇਗਾ ਉਹ। ਮਤਲਬ ਕਿ ਪਾਣੀ ਅਟਰੈਕਟ ਕਰਦਾ ਗਰਮੀਆਂ ਚ ਬੱਚੇ, ਉਹਨੂੰ ਆਪਣੇ ਵੱਲ ਖਿੱਚਦਾ ਹੈ। ਤਾਂ ਬੱਚੇ ਕਿਉਂਕਿ ਖੁੱਲਾ ਕੋਈ 4 ਦੀਵਾਰੀ ਨਹੀਂ, ਮੈਂ ਸਰੋਵਰ ਦੀ ਫੋਟੋ ਦੇਖੀ ਆ, ਤਾਂ ਬੱਚੇ ਚਲੇ ਗਏ ਹੋਣੇ, ਉਹਨਾਂ ਨੇ ਦੇਖਿਆ ਹੋਣਾ
ਕਿ ਆਪਾਂ ਨਹਾ ਲਈਏ, ਇਸ ਪੌੜੀ ਤੇ ਖੜ ਕੇ ਨਹਾ ਲਾਂਗੇ, ਜਿੱਥੇ ਪੈਰ ਤਿਲਕ ਜਾਂਦੇ, ਕਿਉਂਕਿ ਤਿਲਕਣ ਹੁੰਦੀ ਹੈ ਜੀ ਪੌੜਾਂ ਤੇ। ਆਮ ਤੌਰ ਤੇ ਕਹਿ ਲਓ ਕਿ ਤਿਲਕਣ ਹੁੰਦੀ ਹੈ, ਕਈ ਵਾਰੀ ਉਹ ਪੈਰ ਤਿਲਕ ਜਾਂਦਾ, ਫਿਰ ਬੰਦਾ ਵੱਜਦਾ ਨਹੀਂ, ਹੁਣ ਪਤਾ ਨਹੀਂ ਇੱਥੇ ਕੀ ਹੋਇਆ, ਤੇ ਨਹੀਂ ਭੈਣ ਭਰਾ ਚੱਲ ਵਸਿਆ। ਸੋ ਇਹ ਬਿਲਕੁਲ, ਕਿਉਂਕਿ ਸਾਡੇ ਕੋਲ ਤੇ ਛੋਟੀਆਂ ਆਵਾਜ਼ਾਂ ਨੇ, ਇਹ ਤੇ ਜਿਹੜੇ ਸਿੱਖ ਜਥੇਬੰਦੀਆਂ ਦੇ ਲੋਕ ਨੇ, ਧਾਰਮਿਕ ਜਥੇਬੰਦੀਆਂ ਦੇ ਲੋਕ ਨੇ, ਉਹਨਾਂ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੀ ਅਵੇਅਰਨੈਸ ਜ਼ਰੂਰ ਕਰਨਾ ਕਿ ਬਈ ਜਦੋਂ ਵੀ ਸਰੋਵਰ ਬਣਾਇਆ ਜਾਂਦਾ, ਜਾਂ ਜਿਹੜੇ ਸਰੋਵਰ ਪਹਿਲਾਂ ਦੇ ਹੈਗੇ ਨੇ, ਉਹਨਾਂ 'ਚ ਇਹ ਪ੍ਰਬੰਧ ਕਰ ਲਿਆ ਜਾਵੇ। ਅਕਸਰ ਵੱਡੇ ਗੁਰੂ ਘਰਾਂ 'ਚ ਤਾਂ ਹੋ ਜਾਂਦਾ ਹੈ, ਪਰ ਜੀ ਜਿਹੜੇ ਮਤਲਬ ਕਿ ਪਿੰਡਾਂ 'ਚ ਏਦਾਂ ਨੇ, ਉਹ ਛੱਡ ਦਿੱਤੇ ਜਾਂਦੇ, ਕਈ ਵਾਰ ਚਾਰ ਦੀਵਾਰੀ ਵੀ। ਜੀ ਜਾਂਦਿਆਂ ਦੀ ਗੱਲ ਕਰ ਲਈਏ ਰੁਪਈਏ ਤੇ ਡਾਲਰ ਦੀ, ਭਾਰਤੀ ਰੁਪਏ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਆ। ਮੋਦੀ ਸਾਹਿਬ ਦੀ ਕਲਿੱਪ ਨਾਲ ਦੀ ਨਾਲ ਘੁੰਮਣ ਲੱਗ ਪੈਂਦੀ ਹੈ ਮਿੰਟੂ ਜੀ, ਪੁਰਾਣੀ ਇੱਕ। ਨਹੀਂ ਦੇਖੋ, ਕਲਿੱਪ ਤੇ ਛੱਡੋ, ਜੀ ਇਹਨਾਂ ਦਾ ਇੱਕ ਸਾਥੀ ਹੈਗਾ ਸਿਰੀ, ਅੱਛਾ ਜੀ। ਮੋਦੀ ਦੀ ਕਲਿੱਪ ਤਾਂ ਉਹ ਵੀ ਸ਼ਾਇਦ ਉਹ ਨਹੀਂ ਵਾਇਰਲ ਹੋਈ। ਜੀ ਮੋਦੀ ਸਾਹਿਬ ਨੇ ਇੱਕ ਵਾਰੀ ਇਹ ਗੱਲ ਕਹੀ ਸੀਗੀ ਕਿ दिल्ली की सरकार और रुपया में गिरने की दौड़ लगी हुई है कि कौन ज्यादा गिरता है। जी जी एक गल होर गई सी ਜਿਹੜੀ ਮੈਨੂੰ ਯਾਦ ਆ ਗਈ। ਕਹਿੰਦਾ ਮਨਮੋਹਨ ਸਿੰਘ ਜਦੋਂ मतलब कि वो हैगा सीगा, रुपया धीरे धीरे पीएम की उम्र के करीब पहुंच रहा है। भाई और बहनों ਜੀ ਤਾਂ ਮਤਲਬ ਮੁਰਗੇ ਦੀ ਉਮਰ ਤੇ ਪਹੁੰਚ ਰਿਹਾ ਬਈ। ਹੁਣ ਅਸੀਂ ਉੱਥੇ ਨਹੀਂ ਪਹੁੰਚ ਰਹੇ ਜਿੱਥੇ ਤੁਹਾਡੇ ਵੱਡੇ ਮਤਲਬ ਕਿ ਉਮਰ ਚ ਪਹੁੰਚੇ ਹੋਣਗੇ। ਸੋ ਗੱਲ ਇਹ ਆ ਕਿ ਥੋੜਾ ਜਿਹਾ ਨਾ ਬੰਦੇ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਹੈ ਕਿ ਭਾਈ ਪਾਵਰ ਚ ਆ ਕੇ ਪਤਾ ਲੱਗਦਾ ਕਿ ਕੀ ਹੁੰਦਾ। ਤੇ ਇਹਨਾਂ ਦਾ ਇੱਕ ਸਾਥੀ ਸੀ ਸ੍ਰੀ ਮੋਦੀ, ਮੈਨੂੰ ਚੇਤਾ ਆ ਗਿਆ। ਉਹ ਕਹਿੰਦਾ ਜਦੋਂ ਮੋਦੀ ਜੀ ਆਏ ਤੇ 40 ਤੇ ਹੋਏਗਾ ਡਾਲਰ, ਮਤਲਬ ਕਿ ਡਾਲਰ ਇਕੁਅਲ ਟੂ ਰੁਪੀ 40। ਜੀ ਤੇ ਇਹ ਇਹਨਾਂ ਦਾ ਮਤਲਬ ਕਿ 40 ਰੁਪਈਆ ਦਾ ਇੱਕ ਡਾਲਰ ਮੋਦੀ ਸਾਹਿਬ ਲੈ ਕੇ ਦੇਣਗੇ। ਬਸ ਕੋਈ ਫਰਕ ਨਹੀਂ ਪਿਆ, ਬਸ ਉਹਨੂੰ ਡਬਲ ਕਰ ਦੋ। 80 ਹੋ ਗਿਆ ਅੱਜ ਤਕਰੀਬਨ। 80 ਛੱਡੋ, ਜੇ ਇੰਡੀਆ ਦੀ, ਇਹ ਮੇਰੀ ਗੱਲ ਯਾਦ ਰੱਖ ਲਿਓ, ਜੇ ਇਹ ਵੈਸੇ ਤੇ ਸਾਰੇ ਪਾਸੇ ਹੋਣਾ ਹੈ ਜੀ, ਯੂਐਸ ਵੀ ਨਹੀਂ ਬਚੇਗਾ। ਯੂਐਸ ਦੇ ਵਿੱਚ ਵੀ ਮਹਿੰਗਾਈ ਮਾਰੇ ਵੀ ਛਾਲਾਂ ਜਿੰਨੀ ਕੁ ਸਾਨੂੰ ਲੱਗਦਾ ਪਿਆ, ਤਾਂ 79.4 ਮਤਲਬ ਕਿ 79 ਰੁਪਈਏ 4 ਪੈਸੇ। ਇਹ ਜੇ ਇਸੇ ਤਰ੍ਹਾਂ ਹੀ ਹਾਲਤ ਰਹੀ ਤੇ ਤੁਸੀਂ ਇਹ 2-4 ਸਾਲਾਂ ਚ ਦੇਖਿਓ ਜਾਂਦਾ ਕਿੱਥੇ ਰੁਪਈਆ, ਜੇ ਦੁਨੀਆ ਦੇ ਹਾਲਤ ਨਾਲ ਸੀ। ਸੋ ਸਾਡਾ ਗੋਲਡ ਘਟ ਰਿਹਾ ਜੀ, ਸਾਡਾ ਫੋਰਨ ਰਿਜ਼ਰਵ ਘਟ ਰਿਹਾ, ਕਿਉਂਕਿ ਕਰੰਸੀ ਦੀ ਮਜ਼ਬੂਤੀ ਸਰ ਇਹਨਾਂ ਚੀਜ਼ਾਂ ਚ ਹੁੰਦੀ ਹੈ। ਇਹ ਜਿਹੜੇ ਤੁਹਾਡੇ ਕੋਲ ਐਸੈਟਸ ਹੁੰਦੇ, ਤਾਂ ਗੋਲਡ ਘਟ ਰਿਹਾ, ਸਾਡਾ ਗੋਲਡ ਰਿਜ਼ਰਵ ਘਟ ਰਿਹਾ, ਫੋਰਨ ਰਿਜ਼ਰਵ ਘਟ ਰਿਹਾ, ਫੋਰਨ ਪੋਰਟਫੋਲੀਓ ਇਨਵੈਸਟਮੈਂਟ ਨਿਕਲ ਰਹੀ ਹੈ ਜੀ, ਜਿਹੜੀ ਐਫਡੀਆਈ ਹੁੰਦੀ ਹੈ, ਡਾਇਰੈਕਟ ਇਨਵੈਸਟਮੈਂਟ ਹੁੰਦੀ ਹੈ ਸਾਡੀ, ਉਹ ਨਿਕਲ ਰਹੀ ਹੈ। ਇੰਪੋਰਟ ਬਿੱਲ ਸਾਡਾ ਵੱਡਾ ਹੋ ਰਿਹਾ ਹੈ। ਕੱਲਾ ਅਸੀਂ ਤੇਲ ਨਹੀਂ ਖਰੀਦਦੇ, ਕੁਛ ਲੋਕਾਂ ਨੂੰ ਕਿ ਕੱਲਾ ਪੈਟਰੋਲ ਡੀਜ਼ਲ, ਚਲੋ ਗੱਡੀਆਂ ਸਾਈਡ ਤੇ ਲਾ ਦੇਾਂਗੇ, ਬਟ ਐਸਾ ਨਹੀਂ ਹੈ। ਪੈਟਰੋਲ ਡੀਜ਼ਲ ਤੋਂ ਇਲਾਵਾ ਅਸੀਂ ਤੇ ਜਿਹੜਾ ਹੁੰਦਾ ਰਸੋਈ ਵਾਲਾ ਤੇਲ, ਇਹਦੇ ਤੇ ਵੀ ਆਤਮ ਨਿਰਭਰ ਨਹੀਂ ਹੈ। ਸੋ ਸਾਡਾ ਇੰਪੋਰਟ ਬਿੱਲ ਵੱਧ ਬਣ ਜਾਏਗਾ। ਮਹਿੰਗਾਈ ਜਿਹੜੀ ਹੈ, ਇਨਫਲੇਸ਼ਨ ਜਿਹੜੀ ਹੈ, ਉਹ ਪਹਿਲਾਂ ਥੋਕ ਚ ਵਧੇਗੀ, ਜਿਵੇਂ ਅੱਗੇ ਵਧੀ ਹੈ, ਤਾਂ ਫਿਰ ਪਰਚੂਨ ਚ ਵਧੇਗੀ। ਤਾਂ ਜਦੋਂ ਮਹਿੰਗਾਈ ਵੱਧਦੀ ਆ, ਉਦੋਂ ਫਿਰ ਤੁਹਾਡੀ ਡਿਮਾਂਡ ਘਟ ਜਾਂਦੀ ਹੈ, ਔਰ ਜਦੋਂ ਤੁਹਾਡੀ ਡਿਮਾਂਡ ਘਟ ਜਾਂਦੀ ਹੈ, ਫਿਰ ਬੇਰੁਜ਼ਗਾਰੀ ਵੱਧ ਜਾਂਦੀ ਹੈ। ਸਾਈਕਲ ਇਸ ਤਰ੍ਹਾਂ ਚੱਲਦਾ। ਆਉਣ ਵਾਲਾ ਸਮਾਂ ਤੇਰੇ ਬਾਈ ਦਾ ਨਹੀਂ ਹੈ, ਘੱਟੋ ਘੱਟ ਮੋਦੀ ਸਾਹਿਬ ਦਾ ਨਹੀਂ ਹੈ। ਆਉਣ ਵਾਲਾ ਟਾਈਮ ਹਾਲੇ ਕਹਿ ਲਓ ਕਿ ਰੂਬਲ ਤੇ ਡਾਲਰ ਦਾ ਹੀ ਲੱਗਦਾ, ਇਹਨਾਂ ਚੋਂ ਪਤਾ ਨਹੀਂ ਹੁਣ ਕਿਹੜਾ ਕਿਹਨੂੰ ਟਾਉਂਦਾ। ਜੀ 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 ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਜੀ। ਜੀ ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ, ਜਿਹਦੇ ਵਿੱਚ ਡਾਲਰ ਤੇ ਰੁਪਏ ਦੀ ਜਿਹੜੀ ਹੁਣ ਤੱਕ ਦੀ ਰੁਪਏ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ, ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਵਿੱਚ ਡੁੱਬਣ ਦੇ ਨਾਲ 3 ਬੱਚਿਆਂ ਦੀ ਮੌਤ, ਬਿਬਲੀਨ ਕੌਰ ਵਿਜੀਲੈਂਸ ਨੇ ਕਾਬੂ ਕੀਤੀ ਹੈ, ਡਰੱਗ ਇੰਸਪੈਕਟਰ ਹੈ, ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ। ਗੈਂਗਸਟਰ ਜੱਗੂ ਭਗਵਾਨਪੁਰੀਏ ਨੂੰ ਗ੍ਰਿਫਤਾਰ ਕੀਤਾ ਸਿੱਧੂ ਮੂਸੇਵਾਲੇ ਕਤਲ ਕੇਸ ਦੇ ਵਿੱਚ। ਤੇ ਵਿਧਾਨ ਸਭਾ ਦੀ ਕਾਰਵਾਈ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਝਲਕੀਆਂ ਉੱਥੇ ਹੋਇਆ, ਕਿ ਡਿਬੇਟ ਕਿਸ ਤਰੀਕੇ ਨਾਲ ਹੋਈ, ਕੀ ਦੋਸ਼ ਲੱਗ ਰਹੇ ਨੇ ਸਰਕਾਰ ਤੇ ਕੈਮਰਾ ਐਂਗਲ, ਤੇ ਨਾਲੋਂ ਨਾਲ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਦੇ ਦਰਮਿਆਨ ਜੋ ਚੀਜ਼ਾਂ ਹੋਈਆਂ ਨੇ, ਇਹਦੀ ਬਾਬਤ ਆਪਾਂ ਚਰਚਾ ਕੀਤੀ ਆ। ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ, ਤੁਸੀਂ ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਅਸੀਂ ਹੁਣੇ ਪਰਤਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਵੀ ਤੁਹਾਨੂੰ ਕੁਝ ਅਹਿਮ ਖਬਰਾਂ ਬਾਰੇ ਦਿੰਦੇ ਚੱਲਾਂਗੇ, ਕੁਝ ਖਾਸ ਜਾਣਕਾਰੀਆਂ। ਮਿਲਦੇ ਹਾਂ ਜੀ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਕਰਦੇ ਚੱਲਦੇ ਹਾਂ ਚਰਚਾ। ਉਦੈਪੁਰ ਦੇ ਵਿੱਚ ਦਰਜੀ ਦੇ ਕਤਲ ਮਾਮਲੇ ਦੀ ਜਾਂਚ ਹੁਣ ਐਨਆਈਏ ਨੂੰ ਸੌਂਪ ਦਿੱਤੀ ਹੈ। ਕੇਂਦਰ ਸਰਕਾਰ ਨੇ ਰਾਜਸਥਾਨ ਦੇ ਸਾਰੇ 33 ਜ਼ਿਲ੍ਹਿਆਂ ਦੇ ਵਿੱਚ ਮੋਬਾਈਲ ਇੰਟਰਨੈਟ ਸੇਵਾ ਜਿਹੜੀ ਆ ਉਹ ਬੰਦ ਹੋ ਗਈ ਹੈ। ਕੌਮੀ ਜਾਂਚ ਏਜੰਸੀ ਐਨਆਈਏ ਨੇ ਉਦੈਪੁਰ ਦੇ ਵਿੱਚ ਦਰਜੀ ਦੇ ਕਤਲ ਮਾਮਲੇ ਦੀ ਜਾਂਚ ਆਪਣੇ ਹੱਥ ਦੇ ਵਿੱਚ ਲੈਣ ਅਤੇ ਇਸ ਮਾਮਲੇ ਦੇ ਵਿੱਚ ਕਿਸੇ ਜਥੇਬੰਦੀ ਅਤੇ ਕਿਸੇ ਅੰਤਰਰਾਸ਼ਟਰੀ ਸ਼ਮੂਲੀਅਤ ਦਾ ਪਤਾ ਲਾਉਣ ਦੇ ਨਿਰਦੇਸ਼ ਕੇਂਦਰ ਸਰਕਾਰ ਨੇ ਐਨਆਈਏ ਨੂੰ ਦਿੱਤੇ ਨੇ। ਇਸੇ ਦੌਰਾਨ ਐਨਆਈਏ ਨੇ ਕਤਲ ਦੇ ਇਸ ਮਾਮਲੇ ਦੇ ਵਿੱਚ ਅੱਤਵਾਦ ਵਿਰੋਧੀ ਐਕਟ ਯੂਏਪੀਏ ਦੇ ਤਹਿਤ ਕੇਸ ਮੁੜ ਦਰਜ ਕੀਤਾ ਹੈ। ਉਧਰ ਪਤਾ ਲੱਗਿਆ ਵੀ ਕਤਲ ਦੇ ਵਿੱਚ ਸ਼ਾਮਲ ਗੌਸ ਮੁਹੰਮਦ ਅਤੇ ਉਸਦੇ ਸਾਥੀਆਂ ਦੇ ਸੰਬੰਧ ਪਾਕਿਸਤਾਨ ਸਥਿਤ ਇਸਲਾਮਿਕ ਸੰਗਠਨ ਦਾਵਤ-ਏ-ਇਸਲਾਮੀ ਦੇ ਨਾਲ ਵੀ ਹੈ। ਉਦੈਪੁਰ ਦੇ ਵਿੱਚ ਦੱਸਣਾ ਬਣਦਾ ਹੈ ਵੀ ਲੰਘੇ ਮੰਗਲਵਾਰ ਦੋ ਮੁਸਲਿਮ ਨੌਜਵਾਨਾਂ ਵੱਲੋਂ ਦਰਜੀ ਕਨ੍ਹਈਆ ਲਾਲ ਦੀ ਉਸ ਦੀ ਦੁਕਾਨ ਦੇ ਵਿੱਚ ਬੇਰਹਿਮੀ ਦੇ ਨਾਲ ਹੱਤਿਆ ਤੋਂ ਬਾਅਦ ਸ਼ਹਿਰ ਦੇ ਥਾਣਾ ਇਲਾਕਿਆਂ ਦੇ ਵਿੱਚ ਲਾਇਆ ਗਿਆ ਕਰਫਿਊ ਅੱਜ ਵੀ ਜਾਰੀ ਰਿਹਾ। ਪੁਲਿਸ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਸਰਕਾਰੀ ਜ਼ਿਲ੍ਹਾ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ। ਉਦੈਪੁਰ ਦੇ ਵਿੱਚ ਪੁਲਿਸ ਦੀ ਵਿਆਪਕ ਤੈਨਾਤੀ ਕੀਤੀ ਗਈ ਹੈ। ਸਥਿਤੀ ਦੇ ਮੱਦੇਨਜ਼ਰ ਸੂਬੇ ਦੇ ਸਾਰੇ 33 ਜ਼ਿਲ੍ਹਿਆਂ ਦੇ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਨੇ। ਸ਼ਾਰਟ ਜਾਣਕਾਰੀ ਇਹਦੇ ਬਾਰੇ ਇਹ ਵੀ ਦਿੰਦੇ ਚੱਲੀਏ ਕਿ ਨੂਪਰ ਸ਼ਰਮਾ ਜਿਹੜੀ ਬੀਬੀ ਤਰਜਮਾਨ ਹੈ ਬੀਜੇਪੀ ਦੀ, ਉਹਨੇ ਹਜ਼ਰਤ ਮੁਹੰਮਦ ਸਾਹਿਬ ਬਾਰੇ ਇੱਕ ਵਿਵਾਦਤ ਟਿੱਪਣੀ ਕਰ ਦਿੱਤੀ ਸੀ। ਉਸ ਟਿੱਪਣੀ ਤੋਂ ਬਾਅਦ ਵਿਵਾਦ ਪੈਦਾ ਹੋਇਆ। ਉਸ ਤੋਂ ਬਾਅਦ ਕਈ ਥਾਵਾਂ ਤੇ ਦੇਸ਼ ਦੇ ਵਿੱਚ ਤਣਾਅ ਵੀ ਵਧੇ। ਫਿਰਕੂ ਤਣਾਅ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਫਿਰਕੂ ਤਣਾਅ ਵਧੇ ਤੇ ਇਹ ਜਿਹੜਾ ਦਰਜੀ ਸੀਗਾ ਕਨ੍ਹਈਆ ਲਾਲ, ਇਹ ਨੂਪਰ ਸ਼ਰਮਾ ਦਾ ਸਮਰਥਕ ਸੀਗਾ। ਹੱਤਿਆ ਕਤਲ ਕਿਸੇ ਦਾ ਵੀ ਕਰਨਾ ਜਾਇਜ਼ ਨਹੀਂ ਹੈ। ਇਹਨੂੰ ਤੁਸੀਂ ਕਿਸੇ ਤਰੀਕੇ ਨਾਲ ਸਹੀ ਨਹੀਂ ਮੰਨ ਸਕਦੇ। ਪਰ ਤੁਸੀਂ ਦੇਖੋ ਵੀ ਇੱਕ ਲੀਡਰ ਦੀ ਇੱਕ ਵਿਵਾਦਤ ਟਿੱਪਣੀ ਕਰਕੇ ਇੱਕ ਬੰਦੇ ਦੀ ਅਜਾਈਂ ਮੌਤ ਹੋ ਗਈ ਤੇ ਜਿਹਦੇ ਹਿਸਾਬ ਨਾਲ ਹਾਲਾਤ ਬਣੇ ਹੋਏ ਨੇ, ਤਣਾਅ ਬਣਿਆ ਹੋਇਆ, ਉਹਦੇ ਨਾਲ ਪਤਾ ਨਹੀਂ ਕਿੰਨੀਆਂ ਕੁ ਹੋਰ ਜਾਣਗੀਆਂ। ਸੋ ਇਸੇ ਕਰਕੇ ਜਿਹੜੇ ਲੋਕ ਨੇ ਉਹਨਾਂ ਤੇ ਥੋੜ੍ਹੀ ਜਿਹੀ ਕੰਟਰੋਲ ਕਰਨਾ ਚਾਹੀਦਾ ਸਿਆਸਤਦਾਨਾਂ ਨੂੰ ਵੀ। ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਸੋਸ਼ਲ ਮੀਡੀਆ ਤੇ ਕੰਟਰੋਲ ਹੋਵੇ, ਪੁਲਿਸ ਤੇ ਕੰਟਰੋਲ ਹੋਵੇ, ਲੋਕਾਂ ਤੇ ਕੰਟਰੋਲ ਹੋਵੇ। ਠੀਕ ਹੈ, ਸਾਰਿਆਂ ਨੂੰ ਤੁਸੀਂ ਕਹੀ ਜਾਂਦੇ ਹੋ ਫਲਾਣੇ ਤੇ ਕੰਟਰੋਲ ਹੋਵੇ, ਕੀ ਸਿਆਸਤਦਾਨਾਂ ਤੇ ਕੰਟਰੋਲ ਨਹੀਂ ਹੋਣਾ ਚਾਹੀਦਾ? ਕਿ ਇਹਨਾਂ ਨੂੰ ਵੀ ਮਾੜੀ ਮੋਟੀ ਇਹਨਾਂ ਦੀ ਵੀ ਸੈਂਸਰਸ਼ਿਪ ਹੋਣੀ ਚਾਹੀਦੀ ਹੈ ਕਿ ਤੁਸੀਂ ਕੀ ਬੋਲਣਾ ਕੀ ਨਹੀਂ ਬੋਲਣਾ। ਔਰ ਦੂਜੀ ਗੱਲ ਇਹ ਹੈ ਵੀ ਜੇ ਸਵਾਲ ਵੱਡਾ ਇਸ ਵੇਲੇ ਇੰਡੀਆ ਦੇ ਵਿੱਚ ਇਹ ਹੈ ਵੀ ਜੇਕਰ ਜਿਹੜਾ ਪੱਤਰਕਾਰ ਹੈ ਜ਼ੁਬੇਰ, ਜੇਕਰ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ ਇੱਕ ਵਿਵਾਦਤ ਟਵੀਟ ਦੇ ਮਾਮਲੇ ਨੂੰ ਲੈ ਕੇ, ਤਾਂ ਫਿਰ ਨੂਪਰ ਸ਼ਰਮਾ ਦੀ ਕਿਉਂ ਨਹੀਂ? ਨੂਪਰ ਸ਼ਰਮਾ, ਦੋਨਾਂ ਦਾ ਕੇਸ ਸੇਮ ਹੈ ਇੱਕ ਤਰੀਕੇ ਨਾਲ। ਉਹ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਹੀ ਕੇਸ ਜਿਹੜਾ ਉਹ ਨੂਪਰ ਸ਼ਰਮਾ ਤੇ ਆ, ਤੇ ਇਹਦੇ ਨਾਲ ਇੱਕ ਹੋਰ ਤਰਜਮਾਨ ਸੀਗਾ ਉਹਨੇ ਜਿਹਨੇ ਦੀ ਹਮਾਇਤ ਕੀਤੀ ਸੀ ਉਹਦੇ ਤੇ ਆ। ਤੇ ਸੇਮ ਕੇਸ ਹੀ ਜ਼ੁਬੇਰ ਤੇ ਆ ਜਿਹੜਾ ਅਲਟ ਨਿਊਜ਼ ਵਾਲੇ ਜਿਹੜੇ ਪੱਤਰਕਾਰ ਆ, ਜਿਨ੍ਹਾਂ ਦੇ ਬਾਰੇ ਹੁਣ ਯੂਐਨ ਦੇ ਵਿੱਚ ਵੀ ਕਿਹਾ ਗਿਆ ਕਿ ਮੁਹੰਮਦ ਜ਼ੁਬੇਰ ਦੀ ਜਿਹੜੀ ਗ੍ਰਿਫਤਾਰੀ ਆ ਉਹ ਇਸ ਤਰ੍ਹਾਂ ਨਹੀਂ ਸੀ ਹੋਣੀ ਚਾਹੀਦੀ, ਉਹ ਗਲਤ ਤਰੀਕੇ ਨਾਲ ਕੀਤੀ ਗਈ ਆ। ਅਲਟ ਨਿਊਜ਼ ਉਹ ਵੈਬਸਾਈਟ ਹੈ ਜਿਹੜੀ ਸਰਕਾਰ ਦੀਆਂ ਗਲਤ ਨੀਤੀਆਂ, ਸਰਕਾਰ ਦੇ ਹਿਡਨ ਏਜੰਡਾਜ਼ ਬਾਰੇ ਬਾਹਰ ਆ ਕੇ ਦੱਸਦੀ ਹੈ। ਪਰ ਹੁਣ ਸਵਾਲ ਸਭ ਤੋਂ ਵੱਡਾ ਇਹ ਆ ਕਿ ਨੂਪਰ ਸ਼ਰਮਾ ਤੇ ਮੁਹੰਮਦ ਜ਼ੁਬੇਰ ਤੇ ਸੇਮ ਮਾਮਲਾ ਦਰਜ ਹੈ, ਇੱਕੋ ਮਾਮਲਾ ਦਰਜ ਆ। ਫਿਰ ਇੱਕ ਦੀ ਗ੍ਰਿਫਤਾਰੀ ਤੇ ਦੂਜੇ ਨੂੰ ਛੱਡਿਆ ਕਿਉਂ ਜਾ ਰਿਹਾ? ਖੈਰ ਇਹ ਪੁਰਾਣੇ ਟਾਈਮ ਤੋਂ ਹੀ ਇਸ ਦਾ ਸਵਾਲ ਪੰਜਾਬੀ ਰੇਡੀਓ ਯੂਐਸਏ ਦੇ ਚੁੱਕ ਰਹੇ ਆ ਕਿ ਇੱਕ ਪਾਸੇ ਤੁਸੀਂ ਜਿਹੜਾ ਕੋਈ ਸਾਹਿਤ ਮਿਲਦਾ ਕਿਸੇ ਤੋਂ ਜਿਹਦਾ ਜਿਹੜੇ ਸਾਹਿਤ ਦਾ ਸੰਬੰਧ ਪੰਜਾਬ ਦੇ ਹੱਕ ਹਕੂਕਾਂ ਦੇ ਨਾਲ ਪੰਜਾਬ ਦੇ ਵਿੱਚ ਜੋ ਲਹਿਰ ਚੱਲੀ, ਪੰਜਾਬ ਦੇ ਜੋ ਹੱਕਾਂ ਹਿੱਤਾਂ ਦੀ ਲੜਾਈ ਸੀ ਉਹਦੇ ਨਾਲ ਆ, ਜਾਂ ਸਿੱਧੇ ਤੌਰ ਤੇ ਕਹਿ ਲਓ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਦੇ ਨਾਲ ਆ ਜਾਂ ਹੋਰਾਂ ਲੋਕਾਂ ਦੇ ਨਾਲ ਆ। 70 ਤੋਂ ਲੈ ਕੇ 90-95 ਦੇ ਦਹਾਕੇ ਤੱਕ ਉਹਨਾਂ ਤੇ ਤੁਸੀਂ ਯੂਏਪੀਏ ਠੋਕ ਦਿੰਦੇ ਹੋ, ਪਰ ਦੂਜੇ ਪਾਸੇ ਤੁਹਾਡੇ ਹੀ ਮੰਤਰੀ ਸਟੇਜਾਂ ਤੋਂ ਕਹਿੰਦੇ ਆ ਵੀ ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਡੈਸ਼ ਕੋ, ਤੇ ਉਹ ਉੱਥੇ ਕੀ ਕਾਰਵਾਈ ਹੈ? ਤੁਹਾਡੀ ਹੀ ਸਰਕਾਰ ਦੇ ਮੰਤਰੀ ਦਾ ਮੁੰਡਾ ਸਿੱਖ ਕਿਸਾਨਾਂ ਨੂੰ ਦਰੜ ਕੇ ਮਾਰ ਦਿੰਦਾ, ਕਤਲ ਕਰ ਦਿੰਦਾ, ਉਹਨੂੰ ਤੁਸੀਂ ਆਪਦੇ ਜਿਹੜਾ ਕੈਬਨਿਟ ਦੇ ਵਿੱਚ ਰੱਖਿਆ ਹੋਇਆ। ਸੋ ਇਹ ਦੋਗਲਾ ਪੈਮਾਨਾ। ਇੱਥੇ ਆ ਕੇ ਜਿਹੜੀ ਡੈਮੋਕ੍ਰੇਸੀ ਆ ਉਹ ਅਰਧ ਡੈਮੋਕ੍ਰੇਸੀ ਬਣ ਜਾਂਦੀ ਹੈ, ਜਿਹਦੇ ਬਾਬਤ ਆਪਾਂ ਟਾਈਮ ਤੇ ਗੱਲ ਕਰਦੇ ਰਹਿੰਦੇ ਹਾਂ। ਖੈਰ, ਮੁਹੰਮਦ ਜ਼ੁਬੈਰ ਦੀ ਗੱਲ ਤੁਰੀ ਹੈ ਤੇ ਉਹਦਾ ਵੀ ਗੱਲ ਕਰਦੇ ਚੱਲਦੇ ਹਾਂ ਜੀ। ਹੁਣ ਸੰਯੁਕਤ ਰਾਸ਼ਟਰ ਦੇ ਜਿਹੜੇ ਸਕੱਤਰ ਜਨਰਲ ਦੇ ਬੁਲਾਰੇ ਨੇ, ਉਹਨਾਂ ਨੇ ਭਾਰਤ ਦੇ ਵਿੱਚ ਆਲਟ ਨਿਊਜ਼ ਦੇ ਸਹਿ ਸੰਸਥਾਪਕ ਮੁਹੰਮਦ ਜ਼ੁਬੈਰ ਦੀ ਗ੍ਰਿਫਤਾਰੀ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਹੈ ਕਿ ਪੱਤਰਕਾਰਾਂ ਨੂੰ ਜੋ ਵੀ ਕੁਝ ਲਿਖਦੇ ਨੇ, ਟਵੀਟ ਕਰਦੇ ਨੇ ਜਾਂ ਕਹਿੰਦੇ ਨੇ, ਇਸ ਦੇ ਲਈ ਉਹਨਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਣਾ ਚਾਹੀਦਾ।
ਬੁਲਾਰੇ ਨੇ ਕਿਹਾ ਹੈ ਕਿ ਜ਼ਰੂਰੀ ਹੈ ਕਿ ਲੋਕਾਂ ਨੂੰ ਨਿਡਰ ਹੋ ਕੇ ਆਪਣੇ ਮਨ ਦੀ ਗੱਲ ਕਹਿਣ ਦਿੱਤੀ ਜਾਵੇ। ਇਸੇ ਦੌਰਾਨ ਐਨਜੀਓ ਕਮੇਟੀ ਟੂ ਪ੍ਰੋਟੈਕਟ ਜਰਨਲਿਸਟਸ ਨੇ ਵੀ ਜ਼ੁਬੈਰ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ। ਵਾਸ਼ਿੰਗਟਨ ਦੇ ਵਿੱਚ ਸੀਪੀਜੇ ਦੇ ਏਸ਼ੀਆ ਪ੍ਰੋਗਰਾਮ ਕੋਆਰਡੀਨੇਟਰ ਸਟੀਵਨ ਬਟਲਰ ਨੇ ਵੀ ਕਿਹਾ ਹੈ ਕਿ ਪੱਤਰਕਾਰ ਮੁਹੰਮਦ ਜ਼ੁਬੈਰ ਦੀ ਗ੍ਰਿਫਤਾਰੀ ਨੇ ਭਾਰਤ ਦੇ ਵਿੱਚ ਪ੍ਰੈਸ ਦੀ ਆਜ਼ਾਦੀ ਦੇ ਪੱਧਰ ਨੂੰ ਹੋਰ ਹੇਠਾਂ ਕਰ ਦਿੱਤਾ ਹੈ। ਸਰਕਾਰ ਨੇ ਪ੍ਰੈਸ ਦੇ ਮੈਂਬਰਾਂ ਦੇ ਲਈ ਫਿਰਕੂ ਮੁੱਦਿਆਂ ਦੇ ਨਾਲ ਜੁੜੀਆਂ ਖਬਰਾਂ ਛਾਪਣ ਦੇ ਲਈ ਅਸੁਰੱਖਿਅਤ ਵਿਰੋਧੀ ਮਾਹੌਲ ਪੈਦਾ ਕੀਤਾ ਹੈ। ਅਧਿਕਾਰੀਆਂ ਨੂੰ ਜ਼ੁਬੈਰ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾ ਕਰ ਦੇਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਦਖਲ ਦੇ ਆਪਣੀ ਪੱਤਰਕਾਰੀ ਕਰਨ ਦੇਣਾ ਚਾਹੀਦਾ। ਸੋ ਇਹ ਉੱਥੋਂ ਦਾ ਹਾਲ ਹੈ ਜੀ, ਜਿੱਥੇ ਕਿਹਾ ਜਾਂਦਾ ਕਿ ਇਹ ਭਾਰਤ ਵਿਸ਼ਵ ਦੀ 5ਵੀਂ ਵੱਡੀ ਆਰਥਿਕਤਾ ਹੈ, ਜਿਹਦੇ ਬਾਰੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਨੇ। ਡਾਲਰ ਦੇ ਬਾਰੇ ਤਾਂ ਗੱਲ ਕਰ ਹੀ ਚੁੱਕੇ ਹਾਂ, ਰੁਪਏ ਦੇ ਬਾਰੇ ਤਾਂ ਗੱਲ ਕਰ ਹੀ ਚੁੱਕੇ ਹਾਂ, ਪਰ ਇੱਕ ਦੇਸ਼ ਦੇ ਵਿੱਚ ਜਿੱਥੇ ਕਿਹਾ ਜਾਂਦਾ ਕਿ ਫਰੀਡਮ ਆਫ ਸਪੀਚ ਹੈ, ਰਾਈਟ ਆਫ ਐਕਸਪ੍ਰੈਸ਼ਨਸ ਹੈ, ਤੇ ਉੱਥੇ ਦੇਖ ਲਓ ਕਿ ਇੱਕ ਟਵੀਟ ਤੇ ਬੰਦਾ ਚੱਕ ਕੇ ਜੇਲ੍ਹ ਦੇ ਵਿੱਚ ਠੋਕ ਦਿੱਤਾ ਜਾਂਦਾ ਹੈ। ਗੱਲਾਂ ਕਰਦੇ ਹਾਂ ਕੁਝ ਪੰਜਾਬ ਦੀਆਂ ਖਬਰਾਂ ਦੇ ਬਾਰੇ ਵੀ, ਤੁਹਾਨੂੰ ਜਾਣਕਾਰੀਆਂ ਦਿੰਦੇ ਚੱਲਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਸੂਬੇ ਦੀਆਂ ਜੇਲ੍ਹਾਂ ਦੇ ਵਿੱਚ ਬੰਦ 7 ਕੈਦੀਆਂ ਦੀ ਸਜ਼ਾ ਮਾਫੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਸੰਗੀਨ ਮਾਮਲਿਆਂ ਦੇ ਵਿੱਚ ਸਜ਼ਾਵਾਂ ਭੁਗਤ ਰਹੇ 7 ਕੈਦੀਆਂ ਦੇ ਵਧੀਆ ਚਾਲ ਚੱਲਣ ਨੂੰ ਦੇਖਦਿਆਂ ਉਹਨਾਂ ਦੀ ਸਜ਼ਾ ਮਾਫੀ ਦੀ ਪ੍ਰਵਾਨਗੀ ਦੇ ਲਈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਫਾਈਲ ਗਈ ਤਾਂ ਉਹਨਾਂ ਨੇ ਮਨਜ਼ੂਰੀ ਲਈ ਫਾਈਲ ਪੰਜਾਬ ਕੈਬਨਿਟ ਕੋਲ ਭੇਜ ਦਿੱਤੀ। ਅੱਜ ਪੰਜਾਬ ਕੈਬਨਿਟ ਦੀ ਜਿਹੜੀ ਵਜ਼ਾਰਤ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ 7 ਕੈਦੀਆਂ ਦੀ ਸਜ਼ਾ ਮਾਫੀ ਤੇ ਮੋਹਰ ਲਾ ਦਿੱਤੀ ਗਈ ਹੈ। ਹੁਣ ਇਸ ਫੈਸਲੇ ਤੋਂ ਬਾਅਦ ਇਹ ਫਾਈਲ ਰਾਜਪਾਲ ਕੋਲੇ ਜਾਵੇਗੀ ਤੇ ਰਾਜਪਾਲ ਦੀ ਮੋਹਰ ਤੋਂ ਬਾਅਦ ਇਹ ਸਾਰੇ ਕੈਦੀਆਂ ਦੀ ਸਜ਼ਾ ਜਿਹੜੀ ਹੈ ਉਹ ਮਾਫੀ ਹੋ ਸਕੇਗੀ। ਸੋ ਇੱਕ ਪ੍ਰੋਟੋਕੋਲ ਕੁਛ ਜਿਹੜੀਆਂ ਰეკਮੈਂਡੇਸ਼ਨਸ ਹੁੰਦੀਆਂ ਨੇ ਰਾਜਪਾਲ ਕੋਲੇ ਜਾਂਦੀਆਂ ਨੇ, ਰਾਜਪਾਲ ਸਰਕਾਰ ਨੂੰ ਭੇਜਦਾ ਤੇ ਸਰਕਾਰ ਆਪਣੀ ਸਹੀ ਪਾ ਕੇ ਉਹਨੂੰ ਫਿਰ ਲਾਗੂ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਕੁਛ ਇਹੋ ਜਿਹੇ ਪ੍ਰਬੰਧ ਨੇ ਇਸ ਸਿਸਟਮ ਦੇ ਵਿੱਚ ਕਿ ਸਰਕਾਰ ਆਪਣਾ ਜਿਹੜਾ ਕੰਮਕਾਰ ਦਾ ਤਰੀਕਾ ਜਾਂ ਉਹ ਨਵੀਂ ਪਾਲਿਸੀ ਜਾਂ ਕੁਛ ਹੋਰ ਉਹ ਰਾਜਪਾਲ ਨੂੰ ਭੇਜਦੀ ਆ ਤੇ ਰਾਜਪਾਲ ਫਿਰ ਉਹ ਤੇ ਸਹੀ ਪਾ ਕੇ ਸਰਕਾਰ ਨੂੰ ਵਾਪਸ ਭੇਜ ਦਿੰਦਾ ਤੇ ਉਹ ਮਤਾ ਲਾਗੂ ਹੋ ਜਾਂਦਾ। ਉਹ ਜਿਹੜਾ ਕੁਛ ਵੀ ਸੋਧ ਕਰਨੀ ਹੁੰਦੀ ਉਹ ਲਾਗੂ ਹੋ ਜਾਂਦੀ ਹੈ। ਤੁਸੀਂ ਦੇਖਿਆ ਹੋਣਾ ਪੰਜਾਬ ਸਰਕਾਰ ਦੀ ਬੜੀ ਆਲੋਚਨਾ ਹੋਈ ਕਿ 36,000 ਨੌਕਰੀਆਂ ਇਹਨਾਂ ਨੇ ਕੱਢੀਆਂ ਵਾ ਤੇ ਉਹ ਚੋਣ ਪ੍ਰਚਾਰ ਵੇਲੇ ਪ੍ਰਚਾਰਿਆ ਬੜਾ ਗਿਆ, ਪਰ ਐਨ ਮੌਕੇ ਤੇ ਜਦੋਂ ਥੋੜੇ ਦਿਨ ਹੀ ਰਹਿ ਗਏ ਸੀ ਵੋਟਾਂ ਦੇ ਵਿੱਚ ਤਾਂ ਉਦੋਂ ਇਹ ਗੱਲ ਸਾਹਮਣੇ ਆਈ ਸੀਗੀ ਕਿ ਜਿਹੜੇ ਰਾਜਪਾਲ ਨੇ ਉਹਨਾਂ ਨੇ ਫਾਈਲ ਇਤਰਾਜ਼ ਲਾ ਕੇ ਵਾਪਸ ਮੋੜ ਦਿੱਤੀ ਹੈ। ਉਹ ਫਾਈਲ ਹੀ ਫਿਰ ਕਾਂਗਰਸ ਨੂੰ ਜਿਹੜੀ ਆ ਉਹ ਬਹੁਤ ਪੁੱਠੀ ਪਈ 36,000 ਮੁਲਾਜ਼ਮਾਂ ਵਾਲੀ ਜਿਹੜੀ ਹੈ। ਖੈਰ ਸੰਗਤ ਸਿੰਘ ਗਿੱਲ ਜੀਆਂ ਦੀ ਗੱਲ ਕਰਦੇ ਹਾਂ ਜੀ। ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਨੇ ਜਿਹੜੇ ਉਹਨਾਂ ਦੀਆਂ ਲਗਾਤਾਰ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ। ਕੁਝ ਦਿਨ ਪਹਿਲਾਂ ਹੀ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਮੁਹਾਲੀ ਦੇ ਵਿਜੀਲੈਂਸ ਥਾਣਾ ਦੇ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸੇ ਕੇਸ ਦੇ ਵਿੱਚ ਸੰਗਤ ਸਿੰਘ ਗਿੱਲ ਜੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ। ਗਿੱਲ ਜੀਆਂ ਨੇ ਵਿਜੀਲੈਂਸ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਦਿਆਂ ਉਸ ਦੇ ਖਿਲਾਫ ਦਰਜ ਐਫਆਈਆਰ ਮੁੱਢੋਂ ਰੱਦ ਕਰਨ ਦੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਹਾਈ ਕੋਰਟ ਨੇ ਗਿੱਲ ਜੀਆਂ ਨੂੰ ਝਟਕਾ ਦਿੰਦਿਆਂ ਉਸ ਦੀ ਅਰਜ਼ੀ ਤੇ ਸੁਣਵਾਈ ਕਰਨ ਤੋਂ ਇਨਕਾਰ ਕੀਤਾ ਹੈ ਤੇ ਉਸ ਨੂੰ ਪਹਿਲਾਂ ਜ਼ਮਾਨਤ ਅਰਜ਼ੀ ਲਾਉਣ ਦੇ ਲਈ ਕਿਹਾ। ਗਿੱਲ ਜੀਆਂ ਅਤੇ ਧਰਮਸੋਤ ਉੱਤੇ ਜੰਗਲਾਤ ਵਿਭਾਗ ਦੇ ਵਿੱਚ ਠੇਕੇਦਾਰਾਂ ਤੋਂ ਪੈਸੇ ਲੈ ਕੇ ਖੈਰ ਦੇ ਦਰਖਤਾਂ ਦੀ ਕਟਾਈ ਦਾ ਠੇਕਾ ਦੇਣ ਦਾ ਦੋਸ਼ ਹੈ। ਧਰਮਸੋਤ ਇਸ ਸਮੇਤ ਉਸ ਦਾ ਓਐਸਡੀ ਚਮਕੌਰ ਸਿੰਘ ਅਤੇ ਮੀਡੀਆ ਸਲਾਹਕਾਰ ਕਮਲਜੀਤ ਸਿੰਘ ਇਸ ਸਮੇਂ ਜੇਲ੍ਹ ਦੇ ਵਿੱਚ ਹੈ, ਜਦੋਂ ਕਿ ਗਿੱਲ ਜੀਆਂ ਵਿਜੀਲੈਂਸ ਦੀ ਗਿਰਫਤ ਤੋਂ ਬਾਹਰ ਹੈ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਰਾਜਕਰਮਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਵੱਡੀਆਂ ਘਟਨਾਵਾਂ ਬਾਰੇ ਖਾਸ ਜਾਣਕਾਰੀਆਂ ਦੇਣਗੇ। ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਛੋਟੀ ਜਿਹੀ ਸਾਂਝੀ ਕਰਦੇ ਚੱਲੀਏ, ਉਹ ਇਹ ਹੈ ਕਿ ਇੱਕ ਖਬਰ ਫੈਲਾਈ ਜਾ ਰਹੀ ਹੈ ਲਗਾਤਾਰ, ਜੋ ਲੰਘੇ ਦਿਨੀ ਮੈਕਸੀਕੋ ਵਾਲੇ ਪਾਸਿਓਂ ਤੋਂ ਆਈ ਸੀ ਟੈਕਸਸ ਦੇ ਵਿੱਚ, ਕਿ 50 ਜਿਹੜੇ ਗੈਰ ਪ੍ਰਵਾਸੀ ਜਿਹੜੇ ਦਾਖਲ ਹੋਣਾ ਚਾਹੁੰਦੇ ਸੀ ਅਮਰੀਕਾ ਦੇ ਵਿੱਚ, ਉਹ ਮਾਰੇ ਗਏ ਆ ਕਿਸ ਤਰੀਕੇ ਕਰਕੇ, ਕੈਂਟਰ ਦੇ ਵਿੱਚ ਬੰਦ ਸੀਗੇ। ਤਾਂ ਉਸ ਬਾਬਤ ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰਮਵੀਰ ਸਿੰਘ ਜੀ ਨੇ ਇੱਕ ਕੱਲ ਉਸ ਖਬਰ ਦੇ ਵੇਰਵਿਆਂ ਦੇ ਨਾਲ ਉਸ ਖਬਰ ਦੇ ਜਿਹੜੇ ਹੋਰ ਵੀ ਫੈਕਟਸ ਨੇ ਉਹ ਸਾਂਝੇ ਕੀਤੇ ਨੇ। ਉਸ ਬਾਬਤ ਤੁਹਾਨੂੰ ਇੱਕ ਜਿਹੜੀ ਵੀਡੀਓ ਕਲਿੱਪ ਆ ਉਹ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਤੇ ਨਾਲ YouTube ਚੈਨਲ ਤੇ ਮਿਲ ਜਾਣੀਆਂ। ਜੇਕਰ ਤੁਹਾਡਾ ਵੀ ਕੋਈ ਪੰਜਾਬ ਹਰਿਆਣਾ ਦੇ ਵਿੱਚ ਬੈਠਾ ਫਿਕਰਮੰਦ ਕੋਈ ਇਸ ਖਬਰ ਤੋਂ ਬਾਅਦ ਜ਼ਿਆਦਾ ਫਿਕਰਮੰਦ ਹੈ ਤਾਂ ਪਲੀਜ਼ ਕਿਰਪਾ ਕਰਕੇ ਉਸ ਨਾਲ ਇਸ ਸਹੀ ਖਬਰ ਦੇ ਜਿਹੜੇ ਵੇਰਵੇ ਆ ਉਹਦੇ ਨਾਲ ਜ਼ਰੂਰ ਸਾਂਝੀ ਕਰੋ। ਤੁਸੀਂ ਉਹਦੇ ਨੂੰ ਕਲਿੱਪ ਸ਼ੇਅਰ ਕਰ ਸਕਦੇ ਹੋ, ਉਹਨੂੰ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ
ਤਾਂ ਜੋ ਲੋਕਾਂ ਦੇ ਜਿਨ੍ਹਾਂ ਦੇ ਬੱਚੇ ਹਲੇ ਇੱਧਰ ਆਉਣ ਇਸ ਰਾਹ ਤੇ ਨੇ, ਉਹ ਰਸਤੇ ਦੇ ਵਿੱਚ ਨੇ ਜਾਂ ਕਿਸੇ ਵੀ ਕਾਰਨ ਕਰਕੇ ਉਹ ਫਿਕਰਾਂ ਦੇ ਵਿੱਚ ਨੇ, ਤਾਂ ਉਹਨਾਂ ਦੇ ਨਾਲ ਇਹ ਜਾਣਕਾਰੀਆਂ ਜ਼ਰੂਰ ਸਾਂਝੀਆਂ ਕਰੋ। ਬੇਸ਼ੱਕ ਖਬਰਾਂ ਤਾਂ ਅਸੀਂ ਤੁਹਾਨੂੰ ਦਿੰਦੇ ਹਾਂ, ਪਰ ਕੁਛ ਕੰਮ ਇਨਸਾਨੀਅਤ ਦੇ ਲਈ ਹੁੰਦੇ ਆ। ਪੰਜਾਬੀ ਰੇਡੀਓ USA ਸਮੇਂ-ਸਮੇਂ ਤੇ ਇਹੋ ਜਿਹੇ ਉਪਰਾਲੇ, ਇਹੋ ਜਿਹੇ ਯਤਨ ਕਰਦਾ ਰਹਿੰਦਾ ਹੈ ਕਿ ਕੁਛ ਵੀ ਅਸੀਂ ਕੁਛ ਐਸਾ ਪਾਉਣੇ ਆ ਜਿਹਦਾ ਹਿਊਮੈਨਿਟੀ ਦੇ ਵਿੱਚ, ਇਨਸਾਨੀਅਤ ਦੇ ਵਿੱਚ ਚੰਗਾ ਮੈਸੇਜ ਆਵੇ। ਸੋ ਉਸ ਕਲਿੱਪ ਨੂੰ ਜਾ ਕੇ ਉੱਥੇ ਵੇਖੋ, ਖਬਰ ਦੇ ਸਹੀ ਵੇਰਵੇ ਤੁਹਾਨੂੰ ਮਿਲ ਜਾਣੇ ਆ। ਨਾਲੋਂ ਨਾਲ ਤੁਹਾਡਾ ਜਿਹੜਾ ਹੋਰ ਮਨ ਦੇ ਵਿੱਚ ਕੋਈ ਧੁੰਦੂ ਘਰ ਆ, ਕੋਈ ਤੁਹਾਡੇ ਮਨ ਦੇ ਵਿੱਚ ਹੋਰ ਸ਼ੰਕਾ, ਉਹ ਦੂਰ ਤਾਂ ਹੋਊਗਾ ਹੀ, ਪਰ ਉਸ ਖਬਰ ਨੂੰ ਦੂਜੇ ਲੋਕਾਂ ਨਾਲ ਸਾਂਝੀ ਜ਼ਰੂਰ ਕਰਿਓ, ਕਿਉਂਕਿ ਉਹ ਬਹੁਤ ਜ਼ਰੂਰੀ ਆ। ਫੈਕਟ ਸਾਰੇ ਲੋਕਾਂ ਤੱਕ ਸਹੀ ਖਬਰ ਪਹੁੰਚਣੀ ਬਹੁਤ ਲਾਜ਼ਮੀ ਹੈ, ਕਿਉਂਕਿ ਟਿਕਟੋਕ ਤੇ ਉਹ ਜਿਹੜੀ ਗਲਤ ਜਾਣਕਾਰੀ ਸੀ, ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋਈ। ਤੁਹਾਨੂੰ ਪਤਾ ਹੀ ਹੈ ਕਿ ਗਲਤ ਜਾਣਕਾਰੀਆਂ ਕਈ ਵਾਰੀ ਬਹੁਤ ਜ਼ਿਆਦਾ ਅਸੀਂ ਤੇਜ਼ੀ ਦੇ ਨਾਲ ਸ਼ੇਅਰ ਕਰ ਦਿੰਦੇ ਹਾਂ, ਖਾਸ ਕਰਕੇ ਜਿੱਥੇ ਸਾਡੇ ਇਮੋਸ਼ਨਸ ਜੁੜ ਜਾਂਦੇ ਆ। ਸੋ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਉੱਥੇ ਜਾ ਕੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਪੇਜ ਤੇ ਜਾ ਕੇ ਤੇ YouTube ਚੈਨਲ ਤੇ ਜਾ ਕੇ ਉਹ ਖਬਰ ਬਾਰੇ ਜੋ ਸਹੀ ਫੈਕਟਸ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਰਾਜਕਰਨਵੀਰ ਸਿੰਘ ਜੀ ਨੇ ਦੱਸਿਆ, ਉਹ ਸੁਣਿਓ, ਵੇਖਿਓ ਉਹਨੂੰ, ਤੇ ਜੇਕਰ ਤੁਹਾਨੂੰ ਲੱਗਦਾ ਕਿ ਇਹਨੂੰ ਸ਼ੇਅਰ ਕਰਨਾ ਚਾਹੀਦਾ ਤੇ ਉੱਥੇ ਜਾ ਕੇ ਸ਼ੇਅਰ ਜ਼ਰੂਰ ਕਰਿਓ। ਗਲਤ ਜਾਣਕਾਰੀ ਦੇ ਪਸਾਰ ਨੂੰ ਰੋਕਣ ਦੇ ਲਈ ਸਾਡਾ ਤੇ ਇਸ ਸਮਾਜ ਦਾ, ਪੰਜਾਬੀ ਰੇਡੀਓ USA ਦਾ ਸਾਥ ਜ਼ਰੂਰ ਦਿਓ। ਬਹੁਤ-ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।